अस्सलाम वालेकुम। सियाणे कहते हैं भी रीझां नाल जे पक्की होवे पूरी नालों अद्धी चंगी, मां दे हत्थ दी सुक्की रोटी हीर दी चूरी नालों चंगी। भी ਅੱਜ ਕੱਲ ਸਿਆਣਿਆਂ ਤੋਂ ਸੁਣਿਆ ਵੀ ਜਿਹੜਾ ਸਿਆਲਿਆਂ ਦੇ ਵਿੱਚ ਪਿੰਡ ਨਾ ਸਵਰਗ ਬਣ ਜਾਂਦੇ ਆ। ਗੱਲ ਇਦਾਂ ਹੀ ਆ ਵੀ ਇਹ ਮੌਸਮ ਆ ਪਿੰਡਾਂ ਦੇ ਵਿੱਚ ਵਸਣ ਦਾ, ਕਿਉਂ ਅੱਜ ਕੱਲ ਖਾਣ ਪੀਣ ਦਾ ਫਿਰਨ ਤੁਰਨ ਦਾ ਸਵਾਦ ਹੀ ਪਿੰਡਾਂ ਦੇ ਵਿੱਚ ਆ। ਵੀ ਖਾਣ ਪੀਣ ਨੂੰ ਅੱਜ ਕੱਲ ਗੁੜ ਥਾਂ ਥਾਂ ਤੇ, ਰੋਹ ਪੀਣ ਨੂੰ ਥਾਂ ਥਾਂ ਤੇ, ਗੰਨੇ ਚੂਪਣ ਨੂੰ ਥਾਂ ਤੇ, ਚੀੜ ਖਾਣ ਨੂੰ ਉਹ ਚੂਹੇ ਬਣਾ ਬਣਾ ਕੇ ਜਿਹੜੇ ਉਹ ਚੂਬਿਆਂ ਦੇ ਉੱਤੇ ਖਾਂਦੇ ਸੀ, ਉਹ ਇਹ ਮੌਸਮ ਆ। ਮਕਈ ਦੇ ਦਾਣੇ ਭੁੰਨ ਭੁੰਨ ਕੇ ਖਾਣ ਦਾ ਇਹ ਮੌਸਮ ਆ। ਮਕਈ ਦੇ ਦਾਣਿਆਂ ਨੂੰ ਗੁੜ ਲਾ ਕੇ ਖਾਣ ਦਾ ਇਹ ਮੌਸਮ ਆ। ਫਿਰ ਮਕਈ ਦੀ ਛਲੀਆਂ ਭੁੰਨ ਕੇ ਸਿਆਲੇ ਦੇ ਵਿੱਚ ਹਵਾ ਠੰਡੀ ਚੱਲਦੀ ਹੋਵੇ, ਧੁੰਦ ਪਈ ਹੋਵੇ, ਇੱਦਾਂ ਲੋਈਆਂ ਬੁੱਕਲਾਂ ਮਾਰ ਕੇ ਬੁੱਕਲ ਕਿਤੋਂ ਲੋਈ ਨੂੰ ਵੀ ਕਿਤੋਂ ਅੱਗ ਪੈ ਜਾਂਦੀ ਸੀ, ਛਲੀਆਂ ਭੁੰਨਦੇ ਭੁੰਨਦੇ ਨੁਕਰਾਂ ਸੜ ਜਾਂਦੀਆਂ ਲੋਈਆਂ ਦੀ। ਉਹ ਮੌਸਮ ਆ ਵੀ ਇਸ ਮੌਸਮ ਦੇ ਵਿੱਚ ਸਿਆਲੇ ਦੇ ਵਿੱਚ ਸੂਆ ਆਮ ਪੈ ਜਾਂਦਾ। ਇਹਦੇ ਵਿੱਚ ਬੌਲੀਆਂ ਪੀਣ ਦਾ ਮੌਸਮ ਆ, ਦੁੱਧ ਪੀਣ ਦਾ ਮੌਸਮ ਆ। ਐਸਾ ਵੀ ਜਿਹੜਾ ਬੰਦਾ ਕੋਈ ਜਿਹਨੂੰ ਤਫੀਕ ਆ ਪਿੰਡ ਪਹੁੰਚ ਸਕਦਾ ਇਹਨਾਂ ਦਿਨਾਂ ਦੇ ਵਿੱਚ ਪਿੰਡ ਆ ਜਾਵੇ, ਕਿਉਂ ਜੀ ਇਹ ਮੌਸਮ ਆ ਪਿੰਡ ਦੇ ਵਿੱਚ ਵਸਣ ਦਾ। ਗਰਮੀਆਂ ਦੇ ਵਿੱਚ ਤਾਂ ਜੀ ਉੱਥੇ ਤੇ ਮੂੰਹ ਵੱਟੇ ਹੁੰਦੇ ਆ, ਇਹ ਬੰਦਿਆਂ ਨੇ ਨਾ ਵੀ ਹਰ ਬੰਦਾ ਆਕਿਆ ਥੱਕਿਆ ਹੁੰਦਾ, ਲੋ ਚੱਲਦੀ ਹੁੰਦੀ ਆ, ਕੋ ਮੁੜ ਕੇ ਨੇ ਮੱਤ ਮਾਰੀ ਹੁੰਦੀ ਆ, ਤੇ ਗਰਮੀ ਦੇ ਵਿੱਚ ਬੰਦਿਆਂ ਨੂੰ ਉਂਝ ਹੋਸ਼ ਨਹੀਂ ਰਹਿੰਦੀ। ਇਹਨਾਂ ਦਿਨਾਂ ਦੇ ਵਿੱਚ ਪਿੰਡਾਂ ਨੂੰ ਰਾਤ ਨੂੰ ਸੱਥਾਂ ਲੱਗਦੀਆਂ, ਬੰਦੇ ਦੇਸੀ ਮੁਰਗੀਆਂ ਦੇ ਆਂਡੇ ਉਬਾਲ ਕੇ, ਮੱਛੀਆਂ ਜਿਹੜੀਆਂ ਉਹ ਕੋਲਿਆਂ ਦੇ ਉੱਤੇ ਭੁੰਨ ਭੁੰਨ ਕੇ ਉਹ ਖਾਂਦੇ ਆ। ਵੀ ਇਹ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਇਹ ਦੇਣੀ ਪਿੰਡਾਂ ਦੇ ਵਿੱਚ ਇਹ ਐਸੇ ਵੀ ਸਵਰਗ ਦੇ ਦੇਣਾ। ਜੇ ਪਿੰਡਾਂ ਦੇ ਵਿੱਚ ਆ ਸਕਦੇ ਆ ਤਾਂ ਇੱਥੇ ਆ ਜਾਓ। ਬਈ ਅਸੀਂ ਹੁਣ ਅੱਜ ਕੱਲ੍ਹ ਦੇਖਦੇ ਹਾਂ ਵੀ ਨਿਆਣਿਆਂ ਦੇ ਹੱਥ 'ਚ ਮਰੁੰਡੇ ਪਤੀਸੇ ਤੇ ਉਹ ਹੁੰਦੇ ਆ ਪਤਾਸੇ ਚੱਬਣ ਦਾ ਸਵਾਦ। ਗਰਮੀਆਂ ਦੇ ਵਿੱਚ ਕੜਕਦੇ ਨਹੀਂ ਜਿਹੜੇ ਕੜਕਦੇ ਅੱਜ ਕੱਲ੍ਹ ਪਤਾਸੇ। ਫਿਰ ਟਾਂਗਰਾਂ, ਕੋਈ ਗੁੜ ਵਾਲੀਆਂ ਟਾਂਗਰਾਂ, ਖੰਡ ਵਾਲੀਆਂ ਟਾਂਗਰਾਂ, ਉਹ ਵੀ ਤੁਹਾਨੂੰ ਦਿਖਾਵਾਂਗੇ। ਅੱਛਾ, ਅੱਜ ਸਾਡੀ ਨਾ ਮੱਝ ਸੂਈ ਸੀ ਰੱਬੋ। ਅੱਜ ਸਾਡੀ ਬੈਠਕ ਜੀ ਬਈ ਤੁਹਾਨੂੰ ਅਸੀਂ ਕਿਹਾ ਸੀਗਾ ਵੀ ਹਫਤੇ ਦੀ ਹਫਤੇ ਉਹ ਪਿੰਡਾਂ ਦੀ ਸੱਥ, ਉਹ ਪਿੰਡਾਂ ਦੀ ਰਹਿਤਲ ਬਹਿਤਲ, ਉਹ ਪਿੰਡਾਂ ਦਾ ਵਸੇਬ ਉਹ ਤੁਹਾਡੇ ਤੱਕ ਅਸੀਂ ਪਹੁੰਚਾਇਆ ਕਰਾਂਗੇ। ਜਿਵੇਂ ਸਾਡੇ ਪਿੰਡਾਂ ਦੇ ਵਿੱਚ ਪੰਚਾਇਤ ਪਰੇ ਲੱਗਦੀ ਆ ਰਾਤ ਨੂੰ, ਬੰਦੇ ਕੋਈ ਗੱਲਾਂ ਕੋਈ ਸਿਆਸਤ ਦੀਆਂ ਕਰਦੇ, ਕੋਈ ਬਾਹਰਲੇ ਮੁਲਕਾਂ ਦੀਆਂ ਕਰਦੇ, ਆਪਣੀਆਂ ਆਪਣੀਆਂ ਹਰ ਬੰਦਾ ਗੱਲਾਂ ਸੁਣਾਉਂਦਾ। ਉਹ ਅਸੀਂ ਕਿਹਾ ਵੀ ਉੱਦਾਂ ਹੀ ਅਸੀਂ ਕੈਮਰੇ ਦੇ ਵਿੱਚ ਕੈਚ ਕਰਕੇ ਵੀ ਤੁਹਾਡੇ ਤੱਕ ਪਹੁੰਚਾਈਏ। ਤੇ ਇਦਾਂ ਹੀ ਅਸੀਂ ਅੱਜ ਬੈਠੇ ਸੀਗੇ। ਰੱਬੀ ਸਾਡੀ ਮੱਝ ਸੂਈ ਸੀ। ਮੱਝ ਖੈਰ ਅੱਜ ਨਹੀਂ ਸੂਈ, ਮੱਝ ਸੂਈ ਨੂੰ ਹੋਏ 8 ਦਿਨ। ਸਾਡੇ ਇੱਥੇ ਪਿੰਡਾਂ ਦੇ ਵਿੱਚ ਫਿਰ ਜਿਹੜੀ ਪੁਰਾਣੀ ਰਹਿਤਲ ਬਹਿਤਲ ਆ, ਮੱਝ ਦਾ ਦੁੱਧ ਘਰੇ ਪਹੁੰਚਦਿਆਂ 15 ਦਿਨ ਲੱਗ ਜਾਂਦੇ। ਵੀ ਅਸੀਂ ਪਹਿਲਾ ਜਿਹੜਾ ਨਾਰਾ ਹੁੰਦਾ ਉਹ ਤਾਂ ਸਾਂਭ ਕੇ ਰੱਖੀਦਾ। ਉਹ ਪਹਿਲੇ ਨਾਰੇ ਦੀ ਤਫਸੀਲ ਤੁਹਾਨੂੰ ਅਸੀਂ ਬਜ਼ੁਰਗਾਂ ਤੋਂ ਪੁੱਛ ਕੇ ਦੱਸਦੇ ਹਾਂ ਵੀ ਉਹਦੇ 'ਚ ਉਹ ਕਿਹੜੇ ਕਿਹੜੇ ਵਰਤਾਰੇ ਦੇ ਵਿੱਚ ਆਉਂਦਾ। ਪਰ ਫਿਰ ਅਸੀਂ ਦੁੱਧ ਦਿੰਦੇ ਹਾਂ, ਮਸੀਤੇ ਦਿੰਦੇ ਹਾਂ, ਦਰਬਾਰ 'ਤੇ ਪਹੁੰਚਾਈਦਾ। ਫਿਰ ਇੱਕ ਟਾਈਮ ਦਾ ਆਂਢ ਗੁਆਂਢ ਇੱਦਾਂ ਟੁਰਦਾ ਫਿਰਦਾ, ਫਿਰ ਰਿਸ਼ਤੇਦਾਰਾਂ ਨਾਲ, ਤੇ 15ਵੇਂ ਦਿਨ ਜਾ ਕੇ ਘਰ ਦੁੱਧ ਲੱਭਦਾ। ਤੇ ਇੱਦਾਂ ਹੀ ਅਸੀਂ ਅੱਜ ਬੋਲੀ ਵੀ ਪਕਾਈ ਆ। ਤੂੰ ਆ ਵਿਕਾਸ ਬੋਲੀ ਪਾ ਕੇ ਦੇ ਥੋੜ੍ਹੀ ਥੋੜ੍ਹੀ ਬੰਦਿਆਂ। ਅੱਛਾ, ਅਸੀਂ ਨਾਲ ਬੌਲੀ ਪੀਂਦੇ ਨਾਲ ਤੁਹਾਨੂੰ ਗੱਲ ਕਰਦੇ ਹਾਂ। ਉਹ ਕਿਸੇ ਟਾਈਮ ਦਿਲ ਤਾਂ ਕਰਦਾ ਵੀ ਬਾਜੇ ਬੰਦੇ ਨਾਲ ਕੋਈ ਦੂਰ ਬੈਠੇ ਆ, ਸਾਡੇ ਮੁਲਕ ਤੋਂ ਵੀ ਦੂਰ ਬੈਠੇ ਆ, ਵਿਚਾਰੇ ਪ੍ਰਦੇਸਾਂ 'ਚ ਬੈਠੇ ਆ, ਤੇ ਉਹ ਵੀ ਇੱਦਾਂ ਦਾ ਕੋਈ ਹੋਵੇ ਨਾ ਵੀ ਬੌਲੀ ਦੀ ਲੱਪ ਅਸੀਂ ਵਿੱਚ ਪਾਈਏ ਤੇ ਉਹਨਾਂ ਦੇ ਮੂੰਹ 'ਚ ਪਹੁੰਚ ਜੇ। ਕੋਈ ਐਸਾ ਵੀ ਖਬਰ ਹੈ ਕੋਈ ਟਾਈਮ ਐਸਾ ਆ ਹੀ ਜਾਵੇ ਜਿਵੇਂ ਹੁਣ ਕਦੀ ਸੋਚਿਆ ਨਹੀਂ ਸੀ ਟੈਲੀਫੋਨ ਤੇ ਹੈਲੋ ਹੈਲੋ ਕਰਨ ਦਾ, ਉਹ ਹੈਲੋ ਹੋਣ ਲੱਗ ਗਈ। ਹੁਣ ਤਸਵੀਰ ਆਮਣੇ ਸਾਹਮਣੇ ਆਉਣ ਲੱਗ ਗਈ। ਇੱਕ ਟਾਈਮ ਐਸਾ ਆਣਾ ਵੀ ਬੰਦਿਆਂ ਨੇ ਨਾ ਇੱਕ ਦੂਜੇ ਦੇ ਮੂੰਹ 'ਚ ਬੁਰਕੀ ਵੀ ਖਬਰੇ ਪਾ ਦਿਆ ਕਰਨ। ਇਹ ਵੀ ਤਰੱਕੀ, ਇੱਥੇ ਤੱਕ ਸਾਇੰਸ ਨੇ ਪਹੁੰਚ ਜਾਣਾ। ਇਸ ਗੱਲ ਦਾ ਕੋਈ ਹੁਣ ਤਾਂ ਜਿਹੜੀ ਗੱਲ ਬੰਦਾ ਕੋਈ ਕਰੇ ਨਾ ਤੇ ਮੰਨ ਲਿਆ ਕਰੋ ਵੀ ਆਹੋ ਇਦਾਂ ਹੀ ਆ। ਤੇ ਹਜੇ ਤਾਂ ਚਲੋ ਇਹ ਹਜੇ ਉਹ ਸਾਇੰਸ ਹਜੇ ਇੱਥੇ ਤੱਕ ਪਹੁੰਚੀ ਨਹੀਂ। ਤੇ ਹਜੇ ਤੁਸੀਂ ਸਿਰਫ ਦੇਖੋ ਅਸੀਂ ਪੀਂਦੇ ਹਾਂ। ਹਾਂਜੀ, ਤੇ ਸਿਰਫ ਤੁਹਾਨੂੰ ਇੱਕ ਪੁਰਾਣੀ ਰਹਿਤਲ ਬਹਿਤਲ ਗੱਲ ਯਾਦ ਚੇਤੇ ਕਰਾਣੀ ਹੈ। ਪਰ ਇਹ ਨਹੀਂ ਹੈ ਵੀ ਅਸੀਂ ਕੋਈ ਤੁਹਾਨੂੰ ਦਿਖਾ ਕੇ ਪੀ ਰਹੇ ਹਾਂ, ਨਾ 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 ਨਾ, ਅਸੀਂ ਤੁਹਾਨੂੰ ਚੇਤੇ ਕਰਾ ਰਹੇ ਹਾਂ। ਤੁਸੀਂ ਵੀ ਪੀਂਦੇ ਹੀ ਰਹੇ ਆ, ਜਿਹੜੇ ਕੋਈ ਦੂਰ ਬੈਠੇ ਆ, ਜਿਹੜੇ ਸਾਡੇ ਸੱਜੇ ਖੱਬੇ ਆ ਉਹਨਾਂ ਦੀਆਂ ਮੱਝਾਂ ਸੁੰਦੀਆਂ ਉਹ ਪੀਂਦੇ ਹੀ ਆ ਪਾਕਿਸਤਾਨ। ਪਰ ਜਿਹੜੇ ਹੈ ਆਪਣੇ ਮੁਲਕ ਦੇ ਵਿੱਚ ਹੀ ਪਰਦੇਸ ਕੱਟ ਰਹੇ ਹੈ, ਉਹ ਵੀ ਸ਼ੌਂਕ ਤੋਂ ਨਹੀਂ ਕੱਟ ਰਹੇ, ਉਹ ਵੀ ਮਜਬੂਰੀ 'ਚ ਆ। ਜਿਹੜੇ ਬਾਹਰ ਆ ਉਹ ਵੀ ਸ਼ੌਂਕ ਤੋਂ ਨਹੀਂ, ਮਜਬੂਰੀ 'ਚ। ਇੱਧਰ ਉੱਧਰ ਵੀ ਦੇ ਹੈ, ਉਹ ਵੀ ਮਜਬੂਰੀ 'ਚ ਆ। ਉਹਨਾਂ ਦਾ ਦਿਲ ਕਰਦਾ ਵੀ ਪੱਖੂਆਂ ਤਰ੍ਹਾਂ, ਜਿੱਦਾਂ ਪੱਖੂ ਨਹੀਂ, ਉਹ ਅੱਜ ਕੱਲ੍ਹ ਪੱਖੂ ਵੀ ਕਹਿੰਦੇ ਹਿਜਰਤ ਕਰਦੇ ਆ, ਇੱਕ ਥਾਂ ਤੋਂ ਦੂਜੀ ਥਾਂ 'ਤੇ ਆਉਂਦੇ ਆ। ਕਿਸੇ ਥਾਂ 'ਤੇ ਮੌਸਮ ਸਖਤ ਹੁੰਦਾ, ਉਹ ਨਰਮ ਥਾਂ 'ਤੇ ਆਉਂਦੇ ਆ। ਅੱਜ ਕੱਲ੍ਹ ਤਾਂ ਹਰੀਅਲ ਵੀ ਜਿਹੜੇ ਆ ਨਾ ਸਾਡੇ ਇਲਾਕੇ ਦੇ ਵਿੱਚ ਆਮ ਪੂਰੇ ਸਾਲ ਨਹੀਂ ਦਿਖਦੇ। ਅੱਜ ਕੱਲ੍ਹ ਉਹ ਗੋਲਾਂ ਖਾਂਦੇ ਫਿਰਦੇ ਪੀਪਲਾਂ ਦੀਆਂ, ਬੋਡਾਂ ਦੀਆਂ, ਤੇ ਉਹ ਹੈ। ਅੱਛਾ, ਤੇ ਉਹ ਇੱਦਾਂ ਵੀ ਉਹਨਾਂ ਦਾ ਵਿਚਾਰਿਆਂ ਦਾ ਦਿਲ ਕਰਦਾ ਵੀ ਅਸੀਂ ਸਾਨੂੰ ਪਰ ਲੱਗੇ ਹੋਣ ਤੇ ਉਹਨਾਂ ਤਰ੍ਹਾਂ ਉੱਡ ਕੇ ਅਸੀਂ ਵੀ ਘਰ ਨੂੰ ਆ ਜਾਈਏ। ਤੇ ਰੱਬ ਦੀ ਜ਼ਾਤ ਜਿੱਥੇ ਰੱਖੇ ਤੁਹਾਨੂੰ ਸਲਾਮਤ ਰੱਖੇ, ਤੁਹਾਨੂੰ ਖੁਸ਼ ਰੱਖੇ। ਰੱਬ ਦੀ ਜ਼ਾਤ ਆਸਾਨੀਆਂ ਕਰੇ, ਵੀ ਤੁਹਾਨੂੰ ਹਿੰਮਤ ਦੇਵੇ, ਹੌਸਲਾ ਦੇਵੇ। ਮੈਂ ਤਾਂ ਕਹਿੰਦਾ ਹੁੰਦਾ ਵੀ ਇਸ ਤੋਂ ਵੱਡਾ ਜਹਾਦ ਕੋਈ ਨਹੀਂ। ਜਿਹੜਾ ਘਰੋਂ ਦੂਰ ਬੈਠਾ, ਚਾਹੇ ਆਪਦੇ ਮੁਲਕ 'ਚ ਹੀ ਬੈਠਾ, ਚਾਹੇ ਮੁਲਕੋਂ ਬਾਹਰ ਬੈਠਾ, ਉਹਦੇ ਹਿੰਮਤ ਨੂੰ, ਹੌਸਲੇ ਨੂੰ ਸਾਡਾ ਸਲਾਮ ਆ। ਤੇ ਅਸੀਂ ਜਦੋਂ ਵੀ ਦੁਆ ਕਿਤੇ ਕਰਦੇ ਹਾਂ ਨਾ, ਵਿੱਚ ਆਪਣੇ ਪਰਦੇਸੀਆਂ ਨੂੰ ਯਾਦ ਰੱਖੀਦਾ। ਤੇ ਇੱਦਾਂ ਦੀ ਸ਼ਾਇਦ ਅਸੀਂ ਸਿਰਫ ਤਾਂ ਦਿਖਾਉਂਦੇ ਹਾਂ। ਇਹ ਨਹੀਂ ਵੀ ਤੁਹਾਨੂੰ ਅਸੀਂ ਉੱਥੇ ਬੈਠਿਆਂ ਨੂੰ ਕੋਈ ਵੀ ਉਹ ਪੁਰਾਣੀ ਜਾਂ ਗੱਲ ਚੇਤੇ ਕਰਾ ਕੇ ਵੀ ਤੁਹਾਨੂੰ ਹੌਲ ਪੈਣ ਜਾਂ ਤੁਹਾਡੀਆਂ ਕੂਕਾਂ ਕਢਾ ਦਈਏ ਨਾ। ਸਿਰਫ ਪਿਆਰ ਤੋਂ ਇੱਕ ਸਿਰਫ ਚੇਤੇ ਕਰਾਂ ਨੂੰ ਆਪਣੀ ਰਹਿਤਲ। ਵੈਸੇ ਵੀ ਸਾਡਾ ਪੰਜਾਬ ਹਜੇ ਵੀ ਉੱਥੇ ਹੀ ਆ, ਕਿਉਂ ਇਹ ਉੱਥੇ ਹੀ ਰਹਿਣਾ ਜੋ ਹਾਲਾਤ ਚੱਲ ਰਹੇ ਮੁਲਕ ਦੇ। ਇਹ ਨਹੀਂ ਗਾਂ ਪੈਰ ਵੀ ਚੁੱਕਦਾ।
ਤੇ ਉਦਾਂ ਹੀ ਬੈਠਕਾਂ ਲੱਗੀਆਂ, ਉਦਾਂ ਹੀ ਬੰਦੇ ਬੈਠੇ ਆ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਗੱਲ ਉੱਥੇ ਹੀ ਆ। ਤੇ ਵਾਲੇਕੁਮ ਸਲਾਮ, ਆਜੋ ਖਾਲਸਾ ਸਾਹਿਬ ਬੈਠੋ, ਇੱਧਰ ਆਜੋ। ਕੀ ਹਾਲ ਚਾਲ ਹੈ ਜੀ? ਠੀਕ ਠਾਕ। ਅਸੀਂ ਵੀ ਉਹੀ ਪੰਛੀ ਆ ਵੀ ਜਿਹੜੇ ਉੱਡ ਉੱਡ ਕੇ ਆਏ ਹੋਏ ਆ, ਜਿਹੜੀ ਗੱਲ ਕਰ ਰਹੇ ਸੀ। ਅੱਛਾ, ਮੈਂ ਗੱਲ ਕਰਦਾ ਸੀ ਵੀ ਜਿਹੜੇ ਸਾਡੇ ਮੁਲਕ ਦੇ ਵਿੱਚ ਆ, ਘਰਾਂ ਤੋਂ ਦੂਰ ਆ, ਐਸੇ ਟੈਲੀਫੋਨ ਆਂਦੇ ਵੀ ਬੰਦੇ ਇਸਲਾਮਾਬਾਦ ਵਿਚਾਰੇ ਜਾ ਕੇ ਫਸ ਗਏ, ਲਾਹੌਰ ਦੇ ਵਿੱਚ ਸ਼ਹਿਰ ਦੇ ਵਿੱਚ ਜਾ ਕੇ ਫਸ ਗਏ। ਮੁੜ ਕੇ ਕੋਈ ਕਹਿੰਦਾ ਮੈਨੂੰ ਸਾਲ ਹੋ ਗਿਆ ਮੈਂ ਘਰੇ ਨਹੀਂ ਗਿਆ ਪਿੰਡ ਵਿੱਚ। ਐਸੀ ਮਜਬੂਰੀਆਂ ਨਾਲ ਬੰਦੇ ਬੰਨੇ ਹੋਏ। ਤੇ ਉਹਨਾਂ ਬੰਦਿਆਂ ਨੂੰ ਮੈਂ ਕਹੂੰਗਾ ਵੀ ਜਿਹੜੇ ਤਫੀਕ ਆ ਮੁਲਕ ਦੇ ਵਿੱਚ ਆ, ਵੀ ਆਪਣੇ ਪਿੰਡਾਂ 'ਚ ਗੇੜਾ ਮਾਰੋ, ਵੀ ਪਿੰਡ ਸਵਰਗ ਬਣੇ ਹੋਏ ਆ। ਇਹ ਮੌਸਮ ਆ ਪਿੰਡਾਂ ਦੇ ਵਿੱਚ ਆਉਣ ਦਾ, ਖਾਣ ਪੀਣ ਦਾ, ਰਹਿਣ ਦਾ। ਤੇ ਫਿਰ ਜਿਹੜਾ ਆਪ ਦੇ ਉਹ ਤੁਹਾਨੂੰ ਅੱਗੇ ਦੱਸਿਆ ਨਹੀਂ ਵੀ ਮਾਂ ਦੇ ਹੱਥ ਦੀ ਸੁੱਕੀ ਰੋਟੀ ਹੀਰ ਦੀ ਚੂਰੀ ਨਾਲੋਂ ਚੰਗੀ। ਹਾਏ ਹਾਏ, ਫਿਰ ਆਪਣਿਆਂ ਨੂੰ ਮਿਲੋ, ਆਪਣਿਆਂ ਦੇ ਵਿੱਚ ਆਓ। ਰੱਬ ਦੀ ਜ਼ਾਤ ਸਾਰਿਆਂ ਨੂੰ ਆਪਣਿਆਂ ਦੇ ਵਿੱਚ ਰੱਖੇ। ਦੁੱਧ ਹੀ ਸੁਣਾਓ ਕੈਸਾ ਵੀ। ਹਾਏ ਹਾਏ ਕੀ ਬਾਤ ਹੈ। ਬੋਲ ਸਵਾਦ ਆ ਪੂਰਾ। ਹਾਏ ਹਾਏ ਹਾਏ, ਵਾਹ ਵਾਹ ਵਾਹ। ਇਹ ਆਪਣਾ ਰਾਣਾ ਸਾਹਿਬ ਇਹ ਕੀ ਚੱਕਿਆ? ਇਹ ਜੀ ਇੱਕ ਤੋਹਫਾ ਹੈ ਇਹ ਸਾਡੇ ਵੀਰ ਭਰਾਵਾਂ ਵਾਸਤੇ ਲੈ ਕੇ। ਮੈਨੂੰ ਪਤਾ ਸੀਗਾ ਵੀ ਬੈਠਕ ਜਿਹੜੀ ਆ ਹਫਤੇ ਅੱਜ ਦਾ ਦਿਨ ਅਸੀਂ ਦੱਸਿਆ ਵੀ ਅਸੀਂ ਬੈਠਕ ਬਣਾ ਕੇ ਤੁਹਾਡੇ ਤੱਕ ਪਹੁੰਚਾਵਾਂਗੇ, ਤੇ ਮੈਂ ਵੀ ਇਹ ਸ਼ੈ ਲੈ ਕੇ ਆਇਆ ਵੀਰ ਭਰਾਵਾਂ ਵਾਸਤੇ। ਪਰ ਹੈ ਤੁਸੀਂ ਪੁੱਛਣੀ ਤੋਹਫਾ ਹੈ। ਤੋਹਫੇ ਤੋਂ ਮੈਨੂੰ ਗੱਲ ਯਾਦ ਆਈ, ਉਹ ਕੋ ਬੰਦਾ ਨਾ ਕਿਸੇ ਗਿਆ ਸਰਕਾਰੀ ਦਫ਼ਤਰੇ, ਤੇ ਅਫਸਰ ਕੋ ਗਿਆ ਨਾ, ਤੇ ਉਹਨੇ ਕਿਹਾ ਵੀ ਕੰਮ ਤੇਰਾ ਨਹੀਂ ਹੋਣਾ। ਉਹਨੇ ਮੁੱਠ ਦੇ ਵਿੱਚ ਨਾ ਤੇ ਉਹ 500 ਦਾ ਨੋਟ ਦੇ ਦਿੱਤਾ। ਉਹਨੇ ਇਦਾਂ ਕਰਕੇ ਫੜ ਰਿਸ਼ਵਤ ਦੇਈ। ਹਾਂ, ਰਿਸ਼ਵਤ ਦੇਈ ਨਾ, ਤੇ ਨਾਲ ਹੁਣ ਨਾ ਉਹਨੂੰ ਹੌਲ ਪਿਆ ਵੀ ਜਿਹੜਾ 500 ਨੋਟ ਗਿਆ। ਕਹਿੰਦਾ ਵੀ ਉਹ ਜਿਹੜੇ ਰਿਸ਼ਵਤ ਦੇ ਹੁੰਦੇ ਨੇ ਇਹ ਜਾ ਕੇ ਜਿਹੜੀ ਤੇਰੇ ਹੱਥ 'ਚ ਨਾ ਸ਼ਾਇਦ ਜਿਹੜੀ ਮੈਂ ਦਿੱਤੀ ਹੈ ਵੀ ਅਗਲੇ ਜਾਣ ਸੱਪ ਬਣ ਜਾਣਾ। ਅੱਛਾ, ਉਹਨੇ ਤਾਂ ਮੁੱਠ ਦੇ ਵਿੱਚ ਇਦਾਂ ਲਿਆ ਸੀ, ਤੇ ਉਸ ਟਾਈਮ ਗੌਰ ਨਾ ਕੀਤੀ। ਜਦੋਂ ਉਹਨੇ ਮੁੱਠ ਖੋਲ ਕੇ ਦੇਖੀ ਨਾ, ਕਹਿੰਦਾ ਯਾਰ ਸੱਪ ਵੱਡਾ ਕਰ। ਵੀ ਜੇ ਲੜਨਾ ਹੀ ਹੈ ਤੇ ਫਿਰ ਨੋਟ ਤਾਂ ਵੱਡਾ ਕਰ। ਤੇ ਗੱਲ ਇਹ ਹੈ ਸਾਪੀ ਉਹ ਮਦਾਰੀ ਵਾਲਾ ਨਹੀਂ ਜਿਹੜਾ ਹੁੰਦਾ, ਅੱਛਾ, ਜਿਹੜਾ ਮਦਾਰੀ ਸਭ ਤੋਂ ਬਾਅਦ ਦਿਖਾਉਂਦਾ। ਹਾਂ ਹਾਂ, ਉਵੇਂ ਆ। ਪਰ ਇਹ ਹੈ ਤੁਸੀਂ ਪੁੱਛਣਾ। ਅੱਛਾ, ਆ ਮੈਂ ਦੁੱਧ ਪੀ ਲਵਾਂ? ਹਾਂ, ਦੁੱਧ ਤੂੰ ਪੀ ਲਾ, ਅਸੀਂ ਉਹਨੇ ਦੀ ਗੱਲ ਸੁਣਾ ਦਿੰਦੇ। ਤੂੰ ਵੀ ਮੈਂ ਅੱਧਾ ਪੀ ਲਿਆ। ਅੱਛਾ, ਮੈਂ ਗੱਲ ਸੁਣਾ ਦਵਾਂ ਉਹਨੇ ਕੋਈ? ਉਹਨੇ ਤੂੰ ਗੱਲ ਨਹੀਂ ਤੂੰ ਗੱਲ ਨਹੀਂ, ਫਿਰ ਗੱਲ ਤੇ ਗੱਲ ਨਾਲ ਇਹਦੇ ਨਾਲ ਹੀ ਆ। ਅੱਛਾ ਚਲੋ ਤੁਸੀਂ ਕਰੋ, ਮੈਂ ਬਿਸਮਿਲ੍ਲਾ ਕਰੋ। ਕੀ ਆ ਸਭ ਤੋਂ ਪਹਿਲਾਂ ਤੂੰ ਦੱਸ ਵੀ ਆ ਕੀ ਹੈ। ਹੱਥ ਲਾਣਾ ਬਸ। ਇਹ ਤਾਂ ਜਿਵੇਂ ਕੋਈ ਚਾਈਨਾ ਦੀਆਂ ਇੱਟਾਂ ਨਹੀਂ ਚੱਲੀਆਂ ਨਵੀਆਂ। ਉਹ ਆਏ ਲੈ ਵੀ ਜਿਹਨੇ ਬੁੱਝਣਾ ਨਾ ਅੱਜ, ਉਹ ਵੀ ਬੰਦਾ ਕਮਾਲ ਦਾ ਹੀ ਹੋਊਗਾ। ਲੈ ਵੀ ਦੇਖੀ ਜਰਾ। ਲੈ ਨਵਾਂ ਹੀ ਕੰਮ ਕਰਤਾ ਇਹਨੇ। ਇਹ ਕਰਾ ਜੀ ਮਠਿਆਈ। ਅੱਛਾ, ਹੁਣ ਬਾਅਦ ਚ ਦੇਖਾਂਗੇ ਨਾ ਵੀ ਕੀ ਚਲੋ। ਹੈ। ਤੂੰ ਆ ਸਪੀਕਰ ਤੇਰੀ ਇਹ ਇੱਟਾਂ ਚਾਈਨਾ ਦੀਆਂ ਇੱਟਾਂ। ਚਲੋ ਇੱਧਰ ਆ ਮਠਿਆਈ। ਹਾਂਜੀ ਸੀਬਿਆ ਤੂੰ ਦੱਸ। ਉਹਦਾ ਭਾਰ ਕੋਈ ਨਹੀਂ। ਲਓ ਜੀ, ਖਾਲੀ ਛਾਪਰ ਆ ਜੀ। ਮਾਲਿਆ ਦੇਖ ਵੇ ਤੂੰ ਦਾਣੇ ਇਹਦੇ ਵਿੱਚ। ਲੈ ਵੀ ਆ ਦਾਣੇ ਬੰਦੇ ਦਾ ਹੈ। ਹਾਂ ਬਈ, ਮੈਨੂੰ ਤੇ ਕੇਕ ਲੱਗਣ ਦੇ। ਲਓ ਜੀ ਆ ਕੇਕ। ਰਾਣਾ ਸਾਹਿਬ ਤੁਸੀਂ ਦੇਖੋ। ਤੂੰ ਨਹੀਂ ਦੁਬਾਰਾ ਨਹੀਂ ਹੈ। ਉਹ ਕੇਕ ਗਾਰਡਰ ਕੇਕ ਆ ਹੈ, ਉਹ ਕੌਣ ਗਾਰਡਰ? ਚਲੋ ਲੱਗ ਜਾਂਦਾ ਪਤਾ। ਮਠਿਆਈ ਆ ਬਿਸਕੁਟ ਤੇ ਕੋਈ ਤਰ੍ਹਾਂ। ਅੱਛਾ, ਰਾਣਾ ਸਾਹਿਬ ਦਾ ਜੀ ਮਠਿਆਈ ਤੇ ਬਿਸਕਟ ਉਧਰ ਦਿਖਾਓ ਜਾਗਾ। ਮਾੜਾ ਜਿਹਾ ਹੱਥ ਕਰਿਆ ਜੀ। ਹੁਣ ਇਹਨੂੰ ਫੜ ਲਓ, ਥੋੜਾ ਜਿਹਾ ਖਿਲਾਰ ਹੀ ਨਾ ਦਿਓ। ਆ ਪਿਆਲੀ ਰੱਖੀ। ਠੀਕ ਆ ਹੈ, ਠੀਕ ਆ ਕਹਿੰਦੇ ਜੋ ਵੀ ਹੈ। ਨਹੀਂ ਸਮਝ ਆਈ, ਬਜ਼ੁਰਗਾਂ ਨੂੰ ਵੀ ਨਹੀਂ ਆਈ। ਮੈਂ ਗੁੜ ਛੋੜ ਪਾਇਆ ਵਿੱਚ ਇਹਦੇ। ਗੁੜ ਉਧਰ ਵੀ ਪੁੱਛਦਾ, ਉਹ ਬੰਦਾ ਬੜਾ ਤਜਰਬੇਕਾਰ ਫੌਜੀ ਆ। ਫੌਜੀ ਨੂੰ ਸਮਝਾਇਆ ਵੀ ਨਹੀਂ। ਉਹਦੀ ਚੌਰਸ ਰਾਸ ਨਹੀਂ ਹੁੰਦੇ। ਲੈ ਵਾ, ਇਹ ਯਾ ਗਾਰਡਰ ਕੇਕ ਹੈ ਜਾਂ ਰਾਸਾਂ? ਕਿਉਂਕਿ ਇੰਨੀ ਹੌਲੀ ਸ਼ੈ, ਇੰਨਾ ਵਜਨ ਹੈ ਨਹੀਂ, ਤੇ ਹੈ ਉਹ ਵਿੱਚੋਂ ਸਖਤ ਜੀ। ਗੱਲ ਇਹ ਆ, ਇਹ ਤਾਂ ਖਾਣ ਵਾਲੀ ਸ਼ੈ ਆ। ਅੱਛਾ, ਇੱਕ ਬੰਦੇ ਨੇ ਪਤਾ ਨਹੀਂ ਕਿਹੜੇ ਨੇ ਕਿਹਾ ਵੀ ਛਾਪਰ ਕਰ ਲੈ ਹੈ। ਹਾਂ ਉਹਨੇ ਹਾਂ, ਇੱਕ ਬੰਦਾ ਵੈਸੇ ਹੈ। ਇਹਨੂੰ ਦਵਾਂਗੇ ਹੀ ਨਹੀਂ। ਨਹੀਂ ਇਹ ਗੱਲ ਕੀਤੀ ਆ, ਫਿਰ ਉਹਨੂੰ ਕੱਲਾ ਛਾਪਰ ਹੀ ਲੱਭਣਾ ਚਾਹੀਦਾ। ਕੱਢ ਯਾਰ, ਫਿਰ ਕੱਢ ਕੀ ਹੈ? ਨਹੀਂ ਕੱਢਣਾ ਤਾਂ ਸਾਪਾ ਮੈਂ ਕੱਢਣਾ ਤਾਂ ਆਖਰ ਤੇ ਦਿਖਾ, ਫਿਰ ਦਿਖਾ। ਗੱਲ ਇਹ ਆ, ਇਹ ਸਗਾਤ ਹੈ ਇੱਕ। ਅੱਛਾ, ਇਹ ਜੀ ਸ਼ਾਇਦ ਤੁਸੀਂ ਇਹ ਦੇਖ ਲਓ ਵੀ ਇੰਨੇ ਬੰਦੇ ਵੀ ਕਿਸੇ ਬੰਦੇ ਨੇ ਨਹੀਂ ਬੁੱਝਿਆ ਵੀ ਇਹ ਕੀ ਹੈ। ਇਹ ਜੀ ਸ਼ਾਇਦ ਅੱਜ ਲਿਆਂਦੀ ਹੈ ਤੇ ਕੁਦਰਤੀ ਅੱਲਾ ਅੱਲੋ ਤੂੰ ਗੱਲ ਵੀ ਜਿਹੜੀ ਹੈ ਰੈਤਲ ਬੈਤਲ ਦੀ ਤੇ ਪੁਰਾਣੀਆਂ ਗੱਲਾਂ। ਆਹ ਬੰਦਾ ਤਾਂ ਕੋਈ ਨੇੜੇ ਸੀਗਾ। ਦਾਣੇ ਕਿਹਨੇ ਕਹੇ ਸੀਗੇ? ਆਹ ਮੱਲ ਦਾਣੇ ਗੋੜ ਵਾਲੀ ਵੀ ਉਹਨੇ ਕੀਤੀ ਆ। ਇਹ ਦਾਣਿਆਂ ਨੂੰ ਤਾਂ ਕਹਿ ਰਿਹਾ ਵੀ ਅਨਾਜ ਦੀ ਇੱਕ ਸ਼ੈ ਆ। 30 ਵਾਲਾ 10 ਛਾਪਰ ਇਹਨੂੰ ਦੇਣਾ। ਮਰੰਡਾ ਓਏ ਦੱਸੋ। ਮਰੰਡਾ ਵੇ ਮਰੰਡਾ। ਲਓ ਜੀ ਮਰੰਡਾ ਆਨੂੰ ਆਪਾਂ ਨੂੰ ਵੀ ਬਿਨ ਛਾਪਰ ਦੇ ਦੇ। ਕਹਿੰਦਾ ਸੀ ਨਾ ਛਾਪਰ ਕਰ ਲੈ ਛਾਪਰ ਦਾ ਖੋਲ ਕੇ ਦੇ।
ਉਹ ਦੁੱਧ ਤਾਂ ਯਾਰ ਪਿਆ ਹਜੇ ਦੁੱਧ 12 ਲੱਗ ਜੂਗੀ ਹੈ ਬੰਦਿਆਂ ਨੂੰ ਦੇ ਯਾਰ ਜਿਹੜੇ ਰਹਿ ਗਏ ਮਾੜੇ ਜੀ ਜਿਹੜੇ ਰਹਿ ਗਏ ਉਹਨਾਂ ਨੂੰ ਦੁੱਧ ਦੇ। ਲੈ ਵੀ ਹੁਣ ਤੂੰ ਦੱਸ ਮਰੁੰਡੇ ਦੀ ਗੱਲ ਹੈ ਕੀ ਬਾਤ ਵੀ ਹੈ ਹੁਣ ਇਹ ਦੇਖੋ ਜੀ ਮੈਂ ਅੱਗੇ ਗੱਲ ਕੀਤੀ ਸੀ ਇਹ ਮੌਸਮ ਆ ਖਾਣ ਪੀਣ ਦਾ। ਇਹ ਮੌਸਮ ਆ ਇੱਥੇ ਪਿੰਡਾਂ ਦੇ ਵਿੱਚ ਵੀ ਸਾਰ ਇੱਥੇ ਚੱਲਦੀ ਰਹਿੰਦੀ ਆ। ਮੂੰਗਫਲੀ ਇੱਥੇ ਆ, ਮੂੰਗਫਲੀ ਇੱਥੇ ਆ ਕੱਢੀ ਟਿੱਕੀ ਵੀ ਕੱਢ ਦੇ। ਮੂੰਗਫਲੀ ਅੱਜ ਕੱਲ ਇੱਥੇ ਭੁੰਨੀ ਹੋਈ ਲੱਭਦੀ ਹੈ, ਚਾਹੇ ਤੱਤੀ ਲੈ ਲਓ ਚਾਹੇ ਠੰਡੀ ਲੈ ਲਓ। ਅੱਜ ਕੱਲ ਤਾਂ ਇੱਕ ਨਵੀਂ ਮੂੰਗਫਲੀ ਆ, ਕਾਗਜੀ ਮੂੰਗਫਲੀ ਆ, ਆਲੂ ਵਰਗੇ ਦਾਣੇ ਵਿੱਚ ਐਡੇ ਐਡੇ ਆਲੂ ਫਿਰ ਵੱਡੀ ਵੱਡੀ ਆ। ਅੱਛਾ ਤੇ ਫਿਰ ਤੁਹਾਨੂੰ ਦੱਸਿਆ ਸੀ ਭੁੰਨੇ ਦਾਣੇ। ਤੇ ਅੱਜ ਕੱਲ ਤਾਂ ਰਸ ਖਾਣ ਦਾ ਵੀ ਆਪਣਾ ਹੀ ਸਵਾਦ ਆ। ਹਾਂ ਕੱਲ ਗਾਰਡਰ ਕੇਕ ਹੋਣ, ਰਸ ਹੋਣ, ਬਿਸਕੁਟ ਹੋਣ। ਕਿਉਂ ਇਹ ਸਿਆਲਾ ਇਹਦੇ ਚ ਚਾਹ ਗਲ ਤੇ ਤਾਂ ਚਾਹ ਮੰਗਾ ਲੈਂਦੇ ਆ। ਉਹ ਕਹੇ ਖੋਲ ਕੇ ਤਾਂ ਦੇ ਦੇ ਮੈਨੂੰ। ਖੋਲੇਗਾ ਤਾਂ ਫੇਰ ਅੱਗੋਂ ਖੋਲੇਗਾ। ਹਾਂ ਨਾ ਤੂੰ ਇਹਦਾ ਸ਼ੈਕ ਹੈ ਜੀ ਲਿਆ ਨਹੀਂ ਤੂੰ ਬੜੀ ਤੂੰ ਵੀ ਨਾ ਆ ਜੀਗਾ ਮੁੜਕਣੇ ਮੈਂ ਤੈਨੂੰ ਦੱਸਾਂ ਲੈ ਵੇ ਮਰੁੰਡਾ ਹਾਏ ਹਾਏ ਇਹ ਬੜੇ ਬੰਦਿਆਂ ਦੀ ਯਾਦ ਆ। ਇਹ ਬੜੇ ਬੰਦਿਆਂ ਦੀ ਯਾਦ ਆ। ਵਿਕਾਸ ਇੱਕ ਵਾਰੀ ਪਾਸੇ ਹੋਈਆਂ ਆ ਮਰੁੰਡਾ ਹੈ ਹਾਂ ਆ ਲੋ ਵੀ ਆ ਲੋ ਕਿਹੜੇ ਕਿਹੜੇ ਰਹਿ ਗਏ। ਮੈਂ ਕਹਿੰਦਾ ਦਾੜ ਥੱਲੇ ਆਂਦਾ ਨਾ ਜਿਵੇਂ ਘੋੜਾ ਨਹੀਂ ਛੋਲੇ ਚੱਬਦਾ ਕਰੜ ਕਰੜ ਕਰਦਾ ਇਦਾਂ। ਅੱਛਾ ਮੈਂ ਗੱਲ ਕਰਦਾ ਸੀ ਨਾਲ ਮਰੁੰਡਾ ਖਾਣੇ ਨਾਲ ਤੁਹਾਨੂੰ ਗੱਲ ਸੁਣਾਣੇ ਬਈ ਵੱਡਾ ਅਫਸਰ ਹੁੰਦਾ ਜ਼ਿਲ੍ਹੇ ਦੇ ਵਿੱਚ ਡੀਸੀਓ ਦੇ ਹੇਠ ਹੁੰਦਾ ਏਬੀ ਏਸੀ ਨਹੀਂ ਯਾਰ ਉਹਦੇ ਤੋਂ ਉੱਤੇ ਹੁੰਦਾ ਏਡੀਸੀ ਅਫਸਰ ਹੁੰਦਾ। ਤੇ ਉਹਨੇ ਕਿਸੇ ਨੇ ਨਾ ਉਹ ਜ਼ਿਮੀਦਾਰ ਨੂੰ ਦੱਸਿਆ ਵੀ ਅੱਜ ਏਡੀਸੀ ਨੇ ਆਣਾ। ਆਖੇ ਉਹ ਕੌਣ ਹੁੰਦਾ? ਆਖੇ ਉਹ ਡੀਸੀ ਤੋਂ ਹੇਠਾਂ ਹੁੰਦਾ ਤੇ ਉਹ ਵਾਧੂ ਦਾ ਭਾਰ ਵੰਡਾਉਣ ਵਾਸਤੇ ਹੁੰਦਾ ਡੀਸੀ ਦਾ। ਉਹ ਕਹਿੰਦਾ ਅੱਛਾ ਉਹ ਚਲਿਆ ਗਿਆ ਆਪਣਾ ਹਲ ਵਾਹਣ ਲੱਗ ਗਿਆ ਝੋਟਿਆਂ ਨੂੰ। ਉਹ ਰੱਬ ਦੀ ਕਰਨੀ ਹੋਈ ਵੀ ਉਹਦੇ ਵੱਲ ਨੂੰ ਉਹ ਅਫਸਰ ਆ ਗਿਆ। ਉਹਨੂੰ ਆ ਕਹਿੰਦਾ ਵੀ ਇਹ ਝੋਟੇ ਤੂੰ 3 ਰੱਖੇ ਆ, ਉਹ ਤੇਰਾ 2 ਨਾਲ ਸਰਦਾ ਤੇ ਤੂੰ ਤੀਸਰਾ ਕੋ ਰੱਖਿਆ। ਉਹ ਕਹਿੰਦਾ ਵੀ ਇਹ 2 ਤਾਂ ਮੈਂ ਰੱਖੇ ਆ ਤੀਸਰਾ ਆਖੇ ਏਡੀਸੀ ਹੈ ਵੀ ਵਾਧੂ ਦਾ ਭਾਰ ਵੰਡਾਉਣ। ਅੱਛਾ ਗੱਲ ਕਰਨ ਲੱਗਾ ਸੀ ਅੱਗੇ ਮੈਂ ਵੀ ਜਿਹੜੀ ਮੱਝ ਦਾ ਪਹਿਲਾ ਨਾਰਾ ਹੁੰਦਾ ਉਹ ਬਜ਼ੁਰਗਾਂ ਨੂੰ ਪੁੱਛਦੇ ਆ ਵੀ ਉਹ ਕਿੱਦਾਂ ਬਣਾਉਂਦੇ ਸੀ, ਵੀ ਕੀ ਉਹਦੀ ਖਾਸੀਅਤ ਸੀ ਤੇ ਉਹ ਕਿਹੜੀ ਸ਼ੈ ਉਹਦੇ ਚ ਪੈਂਦੀ ਸੀ ਵੀ ਘਰ ਦੀ ਮਠਿਆਈ ਬਣ ਜਾਂਦੀ ਸੀ। ਐਸਾ ਉਹ ਪੰਜੀਰੀ ਜੀ ਬਣਦੀ ਸੀ ਵੀ ਬੰਦੇ ਨਾ ਪੁਰਾਣੇ ਬਾਬਿਆਂ ਨੂੰ ਖਵਾਉਂਦੇ ਸੀ। ਜੋੜਾਂ ਦਾ ਦਰਦ ਨਹੀਂ ਹੁੰਦਾ ਸੀ ਬੰਦਿਆਂ ਦਾ, ਐਂ ਤਾਂ ਦੇ ਵਿੱਚ ਹੀ ਸਰਦੀਆਂ ਲੰਘ ਜਾਂਦੀਆਂ ਸੀ। ਇਹਦੇ ਚ ਤਾਕਤ ਬੜੀ ਹੁੰਦੀ ਆ, ਬਜ਼ੁਰਗਾਂ ਵਾਸਤੇ ਉਹ ਜ਼ਰੂਰੀ ਹੁੰਦਾ। ਤੇ ਉਹਦੇ ਵਿੱਚ ਕੀ ਪੈਂਦਾ, ਕਿਵੇਂ ਬਣਦਾ ਪਤਾ ਤੈਨੂੰ ਚਾਚਾ ਮਹਿੰਦੀ? ਤੈਨੂੰ ਨਹੀਂ ਪਤਾ ਮੈਂ ਫਿਰ ਕੋਈ ਗੱਲ ਕਰਾਂਗਾ ਤੂੰ। ਅੱਛਾ ਚਲੋ ਠੀਕ ਹੈ। ਇੱਕ ਤਾਂ ਜਿਹੜਾ ਸਾਦਾ ਤਨੀਨ ਸੀ ਨਾ ਉਹ ਤਾਂ ਇਹ ਹੁੰਦਾ ਸੀ ਵੀ ਚਣਿਆਂ ਦੀ ਦਾਲ ਜਿਹੜੀ ਹੈ ਨਾ ਉਹਦੇ ਚ ਭੇ ਕੇ ਉਸ ਨੂੰ ਉਹਦਾ ਹਲਵਾ ਟਾਈਪ ਜਿਹੜਾ ਵਾ ਨਾ ਉਹ ਬਣਾਉਂਦੇ ਸੀ। ਥੋੜਾ ਜਿਹਾ ਜਾਨ ਨਾ ਬੋਲਿਓ। ਤੇ ਮੈਂ ਕਿਹਾ ਵੀ ਇੱਕ ਜਿਹੜਾ ਸਭ ਤੋਂ ਸਿੰਪਲ ਤਰੀਨ ਕੰਮ ਸੀ ਨਾ ਉਹ ਇਹ ਸੀ ਵੀ ਚਣਿਆਂ ਦੀ ਦਾਲ ਨਾ ਉਹਦੇ ਚ ਭੇ ਦਿੰਦੇ ਸੀ ਹੈ ਤੇ ਉਸ ਨੂੰ ਫਿਰ ਪਕਾ ਕੇ ਨਾ ਉਹ ਇੱਕ ਹਲਵਾ ਟਾਈਪ ਜਿਹਾ ਬਣ ਜਾਂਦਾ ਸੀ। ਉਹਨੂੰ ਯਾਨੀ ਕਿ ਬੜੀ ਜਿਹੜਾ ਤਾਕਤ ਵਾਲੀ ਸ਼ੈ ਜਿਹੜਾ ਵਾ ਨਾ ਸਮਝਿਆ ਜਾਂਦਾ ਸੀ। ਤੇ ਉਸ ਤੋਂ ਇਲਾਵਾ ਹੋਰ ਵੀ ਮੁਖਤਲਫ ਯਾਨੀ ਕਿ ਜਿਹੜਾ ਨਾ ਆਪਣੇ ਹਿਸਾਬ ਸਿਰ ਇਹਦੀਆਂ ਰੈਸਪੀਆਂ ਬਹੁਤ ਜ਼ਿਆਦਾ ਵਾ, ਹਰ ਬੰਦੇ ਦੀ ਆਪਣੇ ਹਿਸਾਬ ਸਿਰ ਹੈ। ਉਹਦੇ ਵਿੱਚ ਇੰਝ ਆ ਨਾ ਜੀ, ਸਭ ਤੋਂ ਪਹਿਲਾਂ ਤਾਂ ਨਾ ਜੀ ਜਿਹੜਾ ਉਹ ਨਾਰਾ ਹੁੰਦਾ ਨਾ ਉਹਨੂੰ ਕਾੜ ਕੇ ਨਾ ਉਹਨੂੰ ਸੁਕਾ ਲੈਂਦੇ ਆ। ਉਹ ਸੁੱਕ ਜਾਂਦਾ, ਫੁਟਕੜੀਆਂ ਜੀ ਬਣ ਜਾਂਦੀਆਂ ਜਿੱਦਾਂ ਖੋਇਆ ਬਣ ਜਾਂਦਾ। ਉਸ ਤੋਂ ਬਾਅਦ ਦਾਲ ਬਾਲ ਕੇ ਜੀ ਉਹਨੂੰ ਜਨਾਬ ਜੀ ਉਹ ਕਰ ਲੈਣਾ ਆ ਕੱਦੂਕਸ ਵਗੈਰਾ ਹੈ ਬਰੀਕ ਕਰਕੇ। ਫਿਰ ਜਨਾਬ ਜੀ ਉਹਦੇ ਵਿੱਚ ਸਾਰੇ ਜਿਹੜੇ ਆ ਕੋਈ ਪਿਸਤੇ ਤੇ ਬਦਾਮ ਤੇ ਇਹੋ ਜਿਹੀ ਚੀਜ਼ਾਂ ਮਿਲਾ ਕੇ ਤੇ ਉਹਨੂੰ ਜਨਾਬ ਜੀ ਫਿਰ ਹਲਵਾ ਤਿਆਰ ਕਰ। ਨਹੀਂ ਅਸੀਂ ਜਿੱਦਾਂ ਦੇਖਿਆ ਨਾ ਆਪਦੀ ਬੀਬੀ ਨੂੰ ਬਈ ਪਹਿਲੇ ਨਾਰੇ ਦੇ ਵਿੱਚ ਨਾ ਉਦਾਂ ਹੀ ਦੁੱਧ ਦੇ ਵਿੱਚ ਦਾਲ ਜਿਹੜੀ ਹੈ ਨਾ ਉਹ ਭਿਉਂ ਦਿੰਦੇ ਸੀ। ਉਹ ਕਹਿ ਲਓ ਵੀ 8 ਪੈਰ ਵਿੱਚ ਭਿੱਜੀ ਰਹਿੰਦੀ ਸੀ ਦਾਲ। 8 ਪੈਰਾਂ ਤੋਂ ਬਾਅਦ ਨਾ ਉਹ ਅੱਧਾ ਦੁੱਧ ਤਾਂ ਦਾਲ ਉਂਝ ਪੀ ਲੈਂਦੀ ਸੀ। ਛੋਲਿਆਂ ਦੀ ਦਾਲ ਹਾਂ ਉਹ ਪੀ ਲੈਂਦੀ। ਮੁੜ ਕੇ ਉਹ ਦਾਲ ਨੂੰ ਕੁੰਡੀ ਵਿੱਚ ਕੱਢ ਕੇ ਕੁੱਟ ਲੈਣਾ ਤੇ ਉਹ ਦੁੱਧ ਨੂੰ ਕਾੜ ਕੇ ਤੇ ਵਿੱਚ ਰਲਾ ਕੇ ਨਾ ਤੇ ਉਹ ਫਿਰ ਵਿੱਚ ਜੋ ਮਰਜ਼ੀ ਪਾ ਲਓ, ਚਾਹੇ ਮਾਸਾ ਸੂਜੀ ਪਾ ਲਓ ਤੇ ਉਹ ਫਿਰ ਰੱਖ ਦਿੰਦੇ ਸੀ ਢੱਕ ਕੇ। ਉਹ ਜਿਵੇਂ ਭਲੇ ਵੇਲਿਆਂ ਦੇ ਵਿੱਚ
ਵਣਾਂ ਦੇ ਉੱਤੋਂ ਪੀਲੂ ਲਾ ਕੇ ਨਹੀਂ ਘੜਿਆਂ ਦੇ ਭਰ ਲੈਂਦੇ ਸੀ ਹੈ। ਉਹ ਪੀਲੂਆਂ ਦੀ ਜਦੋਂ ਕਿਤੇ ਭੁੱਖ ਲੱਗਣੀ ਤੇ ਮੁੱਠ ਕੱਢ ਕੇ ਖਾ ਲੈਣੀ। ਵਣਾਂ ਨੂੰ ਪੀਲੂ ਲੱਗਦੇ ਸੀ, ਉਹ ਕਰੀ ਦੇ ਬੂਟੇ, ਹੁਣ ਤਾਂ ਉਹ ਆਏ ਹੀ ਨਹੀਂ। ਕਰੀ ਨੂੰ ਤਾਂ ਡੇਲੇ ਲੱਗਦੇ, ਵਣ ਨੂੰ ਪੀਲੂ ਲੱਗਦੇ, ਹੁਣ ਤਾਂ ਉਹ ਹੈ ਨਹੀਂ, ਕਿਤੇ ਰਹੇ ਨਹੀਂ। ਤੇ ਉਹ ਫਿਰ ਕੱਢ ਕੇ ਮੁੱਠ ਪੀਲੂਆਂ ਦੀ ਖਾ ਲੈਣੀ। ਤੇ ਇਦਾਂ ਹੀ ਜਿਹੜਾ ਉਹ ਫਿਰ ਬਣਾ ਕੇ ਰੱਖ ਲੈਂਦੇ ਆ। ਸਵੇਰੇ ਤੜਕੇ ਨਾ ਜਿਹੜੀ ਨਿਰਨੇ ਹਾਂ ਚਾਹ ਪੀਂਦੇ ਆ, ਉਹਦੇ ਨਾਲ ਇੱਕ ਮੁੱਠੀ ਖਾ ਲਈ। ਹਾਂ, ਉਹ ਮੁੱਠੀ ਤਾਂ ਬਹੁਤੀ ਖਾ ਵੀ ਨਹੀਂ ਹੁੰਦੀ, ਤੱਤੀ ਹੁੰਦੀ ਉਹ। ਹਾਂ, ਬਹੁਤ ਗਰਮ ਆ। ਵੈਸੇ ਵੀ ਮਿੱਠਾ ਸੁਬਹ ਜਿਹੜਾ ਨਾ ਥੋੜਾ ਹੀ ਖਾਇਆ ਜਾਂਦਾ। ਹਾਂ, ਦੁੱਧ ਦੇ ਨਾਲ ਇੰਨੇ ਕੁ ਬੰਦੇ ਲੈ ਲੈਂਦੇ। ਆਹੋ, ਉਹ ਘਰੋਂ ਟਾਂਗਰਿਆਂ ਤਾਂ ਲੈ ਕੇ ਆਈ। ਜਿਹੜੀ ਹੈ ਨਾ ਪਹਿਲੀ ਬੋਲੀ ਜਾਂ ਪਹਿਲਾ ਦੁੱਧ, ਇਹਦਾ ਜਿਹੜਾ ਕੱਟਾ ਜਾਂ ਕੱਟੀ ਹੈ ਨਾ, ਉਹਨੂੰ ਬਹੁਤ ਫਾਇਦਾ ਵਾ। ਉਹ ਰੈਜ਼ਿਸਟੈਂਸ ਜਿਹੜੀ ਹੈ ਨਾ ਬਿਮਾਰੀਆਂ ਦੇ ਖਿਲਾਫ ਤੇ ਹੋਰ ਬਹੁਤ ਸਾਰੇ, ਯਾਨੀ ਕਿ ਇਹ ਡਾਕਟਰ ਵੀ ਜਿਤਨੇ ਵੀ ਡਾਕਟਰ ਆ ਪੁਰਾਣੇ ਸਿਆਣੇ ਬੰਦੇ ਵੀ, ਉਹ ਕਹਿੰਦੇ ਕਿ ਇਹ ਮੈਕਸੀਮਮ ਪਿਲਾਉਣਾ ਚਾਹੀਦਾ ਵਾ ਬੱਚੇ ਨੂੰ, ਕਿਉਂਕਿ ਉਹਦੇ ਤੋਂ ਬਹੁਤ ਸਾਰੇ ਜਿਹੜਾ ਵਾ ਨਾ ਫਾਇਦੇ ਹੁੰਦੇ। ਅਗਰ ਤੁਸੀਂ ਉਹਨੂੰ ਮਿਸ ਕਰਦੇ ਆ ਤਾਂ ਬੜਾ ਨੁਕਸਾਨ ਉਹ ਵੀ ਜਾਨਦਾਰ ਹੀ ਹੈ ਨਾ ਰਾਣਾ ਸਾਹਿਬ, ਬੰਦੇ ਨੂੰ ਵੀ ਉਵੇਂ ਫਾਇਦਾ, ਉਹਨੂੰ ਵੀ ਉਵੇਂ ਫਾਇਦਾ। ਗੱਲ ਤੇ ਇਹ ਆ। ਅੱਛਾ, ਇਹ ਗੱਲ ਮਰੁੰਡੇ ਦੀ ਹੈ ਨਾ, ਜਿਹੜੀ ਮਰੁੰਡਾ ਵੀ ਖਾ ਰਹੇ ਸੀ ਨਾਲ ਉਹਦੇ ਤੇ। ਹਾਂ, ਮੇਰਾ ਨਹੀਂ ਖਿਆਲ ਕਿ 50 ਸਾਲ ਤੋਂ ਵੱਡਾ ਕੋਈ ਵੀ ਬੰਦਾ ਐਸਾ ਹੋਵੇ ਵੀ ਜੇ ਮਰੁੰਡੇਦਾਰ ਉਸਦਾ ਕੋਈ ਤਲਕ ਨਾ ਹੋਵੇ। ਤਫਰੀਹ ਹੁੰਦੀ ਸੀ ਨਾ ਸਕੂਲ 'ਚ, ਤੇ ਵਾਹਿਦ ਤਫਰੀਹ ਮਰੁੰਡਾ ਹੀ ਹੁੰਦਾ ਸੀ। ਜਿਵੇਂ ਨਰਮੇ ਲੋਕ ਚੁਗਦੇ ਸੀ ਨਾ, ਵੇਚ ਕੇ ਆਂਦੇ ਸੀ। ਦੁਬਾਰਾ ਦੱਸੋ ਜੀ। ਆ ਜਦੋਂ ਕਪਾਵਾਂ ਹੁੰਦੀਆਂ ਸੀ, ਨਰਮੇ ਹੁੰਦੇ ਸੀ, ਆ ਲੋਕਾਂ ਨੇ ਚੁਗਣੇ ਤੇ ਬੱਚਿਆਂ ਨੇ ਫਿਰ ਉਹ ਜਦੋਂ ਮਿਲਦੀ ਸੀ ਉਹਨਾਂ ਨੂੰ, ਉਹ ਰੂਹ ਤੋਂ ਵੰਡ ਕੇ ਮਿਲਦੀ ਸੀ। ਉਹ ਜਿਹੜਾ ਹਿੱਸਾ ਮਿਲਣਾ ਸੀ ਲੋਕਾਂ ਨੇ, ਬੱਚਿਆਂ ਨੇ ਜਾ ਕੇ ਮਰੁੰਡਾ ਹੀ ਖਾਂਦੇ ਸੀ ਉਹ। ਅੱਛਾ ਜੀ, ਆ ਇੱਕ ਹੋਰ ਕੋਈ ਵੈਰਾਈਟੀ ਆਈ ਹੈ ਜੀ? ਆ ਮੜ ਜਾ ਦਿਖਾਈ ਕੈਮਰਾਮੈਨ, ਆ ਫੜੀ, ਆ ਲਾਈਟ ਵਾਲਾ ਵਿੱਚ ਅੱਗੇ ਆ ਗਿਆ। ਕੱਢਣ ਲੱਗਿਆ ਮੈਂ ਕਰ। ਤੂੰ ਦੋ ਹੀ ਵਾਰੀ ਤਾਂ ਨਹੀਂ ਦਈ ਜਾ ਰਿਹਾ ਬੰਦਿਆਂ ਨੂੰ। ਹਾਏ ਹਾਏ ਹਾਏ, ਇਹ ਜੀ ਟਾਂਗਰ ਆ, ਬੜੀ ਨਹੀਂ ਸੱਪ ਨੂੰ ਟਾਂਗਰ ਆ। ਆ ਗੁੜ ਦੀ ਬਣੀ ਆ ਟਾਂਗਰ, ਤੇ ਆ ਖੰਡ ਨਾਲ ਬਣੀ ਆ। ਆ ਜਿਹੜੀ ਮੈਂ ਅੱਗੇ ਟਾਂਗਰਾਂ ਦੀ ਗੱਲ ਕੀਤੀ, ਇਹ ਇੱਕ ਥਾਂ ਤੇ ਬੜੀਆਂ ਮਸ਼ਹੂਰ ਆ, ਤੇ ਉਥੋਂ ਅਸੀਂ ਲੈ ਕੇ ਆਏ। ਉਹ ਪਿੰਡ ਦਾ ਨਾਮ ਮੇਰੇ ਚੇਤੇ ਨਹੀਂ। ਮੁਹੰਮਦਪੁਰ ਪੱਤੋਕੀ ਦੇ ਵਿੱਚ। ਬਲਕਿ ਜੰਬਰ ਦੇ ਨਾਲ ਆ, ਜੰਬਰ ਤੋਂ 2 ਕਿਲੋਮੀਟਰ ਪਿੱਛੇ ਉੱਥੇ ਸਾਡੇ ਇੱਥੇ ਟਾਂਗਰਾ ਇੱਥੇ ਵੀ ਹੈ ਹੱਟੀਆਂ ਤੇ, ਪਰ ਉਹ ਟਾਂਗਰਾ ਛੋਟੀਆਂ, ਇਹ ਥੋੜੀ ਜਿਹੀਆਂ ਬੜੀਆਂ। ਬੜੀਆਂ, ਮਿੱਠਾ ਵੀ ਘੱਟ। ਉਹ ਜਿਵੇਂ ਸ਼ਾਹਦ ਨੇ ਅੱਗੇ ਗੱਲ ਕੀਤੀ ਨਾ ਮਰੁੰਡੇ ਵਾਲੀ, ਉਹ ਇਦਾਂ ਹੁੰਦਾ ਸੀਗਾ ਕਿ ਜਿਸ ਟਾਈਮ ਰੂਮ ਵੇਚ ਕੇ ਆਣੀ ਨਾ, ਤੇ ਜਿਹੜੀ ਘਰ ਸੁਗਾਤ ਲੈ ਕੇ ਆਂਦੇ ਹੁੰਦੇ ਸੀ ਨਾ, ਉਹ ਮਰੁੰਡਾ ਹੀ ਹੁੰਦਾ। ਉਹ ਮਰੁੰਡਾ ਹੀ ਹੁੰਦਾ ਸੀ, ਹੈ ਇਵੇਂ ਹੀ ਹੈ। ਜਦੋਂ ਘਰ ਅਸੀਂ ਜਿਹੜਾ ਨਾ ਡੀਕਣਾ ਵੀ ਹੁਣ ਅੱਜ ਰੂਮ ਵਿਕਣ ਗਈ ਹੋਈ ਆ, ਤੇ ਇੱਕੋ ਗੱਲ ਦੇਣ ਜਾਂਦੀ ਸੀ ਵੀ ਮਰੁੰਡਾ ਆਊਗਾ ਹੁਣ। ਤੇ ਅਸੀਂ ਵੀ ਅੱਜ, ਮੈਂ ਕਿਹਾ ਵੀ ਸੋਚਿਆ ਵੀ ਤੁਹਾਨੂੰ ਭਰਾਵਾਂ ਨੂੰ ਵੀ ਮਰੁੰਡਾ ਚਲੋ ਯਾਦ ਕਰਾ ਦਈਏ ਕਲਾ ਦੀ। ਅੱਜ ਤਾਂ ਬੋਲੀ, ਮਰੁੰਡਾ, ਟਾਂਗਰ, ਉਹ ਨਾ ਰਿੜੀ ਮਿਲਦੀ ਸੀ ਨਾ, ਉਹ ਜਿਹਨੂੰ ਟੋਪਾ ਸਾਦਿਆਂ ਵੀ ਕਣਕ ਦੀ, ਤੇ ਉਹ ਲੈ ਕੇ ਜਾਣਾ ਹੱਟੀ ਦੇ ਉੱਤੇ, ਤੇ ਹੱਟੀ ਤੇ ਜਾ ਕੇ ਨਾ, ਤੇ ਉੱਥੋਂ ਫਿਰ ਉਹ ਮਰੁੰਡਾ ਲੈ ਕੇ ਆਂਦੇ, ਤੇ ਪੈਸੇ ਵੀ ਬਚ ਜਾਂਦੇ। ਉਹ ਦੌਰ ਐਸਾ ਸੀ। ਮੈਂ ਯਾਰ ਸਮਾਨ ਨੇ ਉਹ ਵੀ ਪੀਣਾ, ਮੈਂ ਸਮਾਨ ਉਸ ਦੌਰ 'ਚ ਪੈਸੇ ਹੁੰਦੇ ਨਹੀਂ ਸੀ, ਇਹਨਾਂ ਚੀਜ਼ਾਂ ਹੀ ਮਰੁੰਡਾ ਆਂਦਾ ਸੀ। ਕਪਾਹ ਦਾ ਆ ਗਿਆ, ਕਣਕ ਦਾ ਆ ਗਿਆ। ਫਿਰ ਕਿਤੇ ਸਾਡੇ ਇੱਥੇ ਨਾ ਬਹਾਨੇ ਬਣੇ ਹੁੰਦੇ ਸੀ ਸਖਾਬਤ ਦੇ, ਵੀ ਅੱਜ 11 ਆ ਤੇ ਅੱਜ ਆਹ ਤੇ ਅੱਜ ਆਹ, ਫਿਰ ਉਹ ਕੋਈ ਨਾ ਕੁਛ ਪਕਾ ਕੇ ਨਾ ਵੰਡਦੇ ਸੀ। ਉਹ ਬਜ਼ੁਰਗਾਂ ਨੇ ਬਹਾਨੇ ਬਣਾਏ ਸੀਗੇ ਸਖਾਬਤ ਦੇ। ਤੇ ਉਹ ਕਿਤੇ ਜਾਣਾ ਨਾ, ਦੇਗ ਪੱਕੀ ਰਾਹ ਦੇ ਵਿੱਚ ਕਿਤੇ ਖੀਰ ਲੱਭ ਜਾਣੀ, ਕਿਤੇ ਦਲੀਆ ਲੱਭ ਜਾਣਾ, ਤੇ ਉਹ ਬੜਾ ਸਵਾਦ ਸੀ। ਲਾਈਨ 'ਚ ਲੱਗ ਕੇ ਲੈਣਾ, ਤੇ ਨਾਲ ਫਿਰ ਅਖੀਰ ਤੇ ਕਹਿਣਾ ਵੀ ਮੇਰੀ ਭੈਣ ਦਾ ਹਿੱਸਾ ਵੀ ਦੇ। ਪਹਿਲੇ ਪਿੰਡਾਂ ਥਾਵਾਂ ਤੇ ਨਾ ਹੁੰਦਾ ਕੀ ਸੀ, ਮਰੁੰਡਾ ਸੀ, ਗੱਚਕ ਸੀ, ਹੈ, ਤੇ ਉਹ ਫੁੱਲੀਆਂ ਸੀ। ਇਹ 3-4 ਚੀਜ਼ਾਂ ਹੀ ਖਾਣੇ ਵਾਲੀ ਦੁਕਾਨਾਂ ਤੇ ਜਿਹੜਾ ਵਾ ਨਾ। ਔਰ ਬਲਕਿ ਇੱਧਰ ਤਾਂ ਗੁੜ ਵਾਵਾ ਹੁੰਦਾ, ਕਈ ਇਲਾਕਿਆਂ 'ਚ ਜਿੱਥੇ ਗੁੜ ਨਹੀਂ ਨਾ ਹੁੰਦਾ, ਉੱਥੋਂ ਚਵਾਨੀ ਦਾ ਗੁੜ ਵੀ ਲੈ ਕੇ ਖਾਂਦੇ ਅਗਲੇ, ਜਿਹੜਾ ਵਾ ਨਾ। ਇਹ ਵੀ ਯਾਨੀ ਕਿ ਮਠਿਆਈ ਵਾਲੀ ਹਿਸਾਬ। ਹਾਂਜੀ, ਹੁਣ ਹਰ ਸ਼ੈ ਜਿਹੜੀ ਹੈ ਜਿਵੇਂ ਉਹ ਬਦਲਦੀ ਜਾ ਰਹੀ ਹੈ। ਮੈਂ ਆਪਣੀ ਡਿਊਟੀ ਤੇ ਆ ਗਿਆ, ਤੇ ਡਿਊਟੀ ਵੀ ਬਦਲ ਗਈ ਐਵੇਂ। ਅੱਛਾ, ਤੁਸੀਂ ਉਹਨੂੰ ਮੂੰਹ ਕਰਕੇ ਸੁਣਾਓ ਗੱਲ ਕੋਈ। ਪਹਿਲਾਂ ਖੁਰਾਕਾਂ ਬੰਦੇ ਨੂੰ ਚੰਗੀਆਂ ਸੀ, ਬਹੁਤ ਚੰਗੀਆਂ ਸੀ ਖੁਰਾਕਾਂ। ਮਾਸਾ ਚਾਚਾ ਬੋਲਿਆ। ਹੁਣ ਅੱਜ ਕੱਲ ਜਿਹੜੀ ਏ, ਅੱਜ ਕੱਲ ਬੰਦਿਆਂ ਨੇ ਖੁਰਾਕ ਹੀ ਕੋਈ ਨਹੀਂ। ਖੁਰਾਕ ਕੋਈ ਨਹੀਂ। ਅੱਜ ਕੱਲ ਜਿਹਨੂੰ ਕਹੇ ਵੀ ਯਾਰ ਫਲਾਣੀ ਥਾਂ ਤੇ ਕੰਮ ਜਾਣ ਹੁੰਦਿਆਂ ਤਾਂ ਮੇਰੇ ਆਪ ਦੇ ਹੀ ਕੰਮ ਨਹੀਂ ਮੁੱਕਦੇ। ਤੇ ਅੱਗੇ ਬੰਦੇ ਨੇ 2-2 4-4 ਦਿਨ ਸੱਜਣ ਦਾ ਕੰਮ ਕਰਨਾ, ਨਾਲ ਜਾਣਾ, ਤੇ ਇਸੇ ਵਾਸਤੇ ਹੀ ਬਰਕਤ ਨਹੀਂ ਪੈਂਦੀ। ਵਾਹ ਬਈ ਵਾਹ। ਇਸੇ ਵਾਸਤੇ ਬਰਕਤ ਨਹੀਂ ਪੈਂਦੀ। ਅੱਗੇ ਸੱਜਣਾ ਨੇ ਤੇ ਲੱਗਦੇ ਨੇ ਦੁਆ ਦੇਣੀ ਵੀ ਅੱਲਾ ਦੀ ਜ਼ਾਤ ਇੰਦੀ ਜ਼ਿੰਦਗੀ ਕਰੇ, ਤੰਦਰੁਸਤੀ ਮੇਰੇ ਨਾਲ ਟੋਰਿਆ।
ਤੇ ਅੱਜ ਕੱਲ ਜਿਹਨੂੰ ਵੀ ਕਹੇ ਉਹ ਅੱਗੋਂ ਨੂੰ ਲਾਲਚ ਉਸੇ ਵੀ ਜਿੰਦੇ ਵੀ ਹੁਣ ਕੋਈ ਵਾਹ ਕੋਈ 4 ਰੁਪਏ ਹੱਥੀ ਮੇਰੇ ਆ ਜਾਵਣ ਜੇ ਕਿਤੇ ਪੁਲਿਸ ਨੂੰ ਦਿਵਾਵਣੇ ਅੱਧੇ ਆਪ ਖਾਣੇ ਤੇ ਅੱਧੇ ਅੱਗੇ ਦੇਣੇ ਇਹ ਦੱਸ ਜ਼ਿੰਦਗੀ ਇਹ ਕੋਈ ਜ਼ਿੰਦਗੀ ਕੋਈ ਜ਼ਿੰਦਗੀ ਮੁਖਲਸ ਹੀ ਕੋਈ ਨਹੀਂ ਕਿਸੇ ਨਾਲ ਵਾਦ ਬੰਦਾ ਮੈਂ ਬੈਠਾ ਨੇ ਮੇਰੇ ਵਾਸਤੇ ਚੱਟੀ ਰਿਸ਼ਵਤ ਮੇਰੇ ਵਾਸਤੇ ਸੂਰ ਖੰਜ਼ੀਰ ਨੇ ਕਿਸੇ ਦਾ ਹਯਾ ਤੱਕ ਕਿ ਜਦੋਂ ਦੀ ਹੋਸ਼ ਆਈ ਮੇਰੇ ਕੋਲ ਜੋ ਰੂਹੇ ਜ਼ਮੀਨ ਤੇ ਧੀ ਬਹਿਣ ਹੈ, ਉਹ ਸਾਡੀ ਧੀ ਬਹਿਣ ਹੈ, ਆਏ ਸਾਡੀ ਹਾਏ ਮਾਂ ਹੈ, ਆਏ ਸਾਡੀ ਹਾਏ ਬੱਚੀ ਵੱਡੀ ਗੱਲ ਵੱਡੀ ਗੱਲ ਕਿਸੇ ਦੀ ਲਾਜ ਸ਼ਰਮ ਮੈਦੀ ਸਿਆਣ ਵੀ ਨਹੀਂ ਸਕਦਾ ਵੀ ਯਾਰ ਫਲਾਣੇ ਦੀ ਆਏ ਗੌਰ ਨਾਲ ਨਹੀਂ ਵੇਖਣੀ ਆਏ ਹਾਏ ਹਾਏ ਮਰਦ ਦੀ ਪਛਾਣ ਰੱਖਣੀ ਹਾਂ ਹਾਂ ਜਿਹੜਾ ਔਰਤਾਂ ਦਾ ਯਾਰ ਹੈ ਨਾ ਉਹਨੂੰ ਇੱਥੇ ਵੀ ਲਾਨਤਾਂ ਨੇ ਤੇ ਅਗਾਂ ਵੀ ਲਾਨਤਾਂ ਬੇਸ਼ੱਕ ਬੇਸ਼ੱਕ ਹਾਂ ਬੇਸ਼ੱਕ ਉਹਦੇ ਪੱਲੇ ਕੱਖ ਵੀ ਨਹੀਂ ਹੋਣਾ ਉਹਨੇ ਜਿੰਦੇ ਜਾਨ ਤੇ ਦੇਣੀ ਹਾਂ ਜਹਾਨ ਤੇ ਦੇਣੀ ਉਹਨੇ ਜਿੰਦੇ ਜਾਨ ਮਤਲਬ ਕਿ ਹਯਾ ਸ਼ਰਮ ਕਰਨੀ ਹਯਾ ਸ਼ਰਮ ਕਰਨੀ ਹੁਣ ਉਹ ਵਕਤ ਟਾਈਮ ਨਹੀਂ ਨਾ ਮੇਰੀ ਸੁਣ ਹੁਣ ਆਪਣੀ ਬਿਆਦਰੀ ਤੇ ਚੌਰੀ ਸਾਹਿਬ ਮੇਰੀ ਲੰਬਰਦਾਰੀ ਤੁਹਾਨੂੰ ਪਤਾ ਚੱਕ ਹਾਂਜੀ ਨੂੰ ਇਹ ਜੀ ਮੈਂ ਦੱਸ ਦਿੰਦਾ ਇਹ ਬਾਬਾ ਮਹਿੰਦੀ ਹੈ ਜੀ ਤੇ ਆਪਣੀ ਬਿਆਦਰੀ ਦਾ ਸਰਦਾਰ ਆ ਤੁਸੀਂ ਇਹਦੀ ਪੱਗ ਵੇਖੋ ਮੁੱਛਾਂ ਵੇਖੋ ਤੇ ਗੱਲ ਕਰਨੀ ਤੇ ਉਹ ਸੂਟ ਜੂਆ ਪਾਇਆ ਇਹਨੇ ਸਾਡਾ ਜਿਹੜਾ ਅਸਲ ਪੰਜਾਬ ਦਾ ਤੇ ਆਪਣੀ ਰਹਿਤਲ ਬਹਿਤਲ ਚ ਰਹਿੰਦਾ ਸਾਰੀ ਜ਼ਿੰਦਗੀ ਇਹਨੇ ਇਦਾਂ ਹੀ ਨਿਗਾਹਤੀ ਨੰਬਰਦਾਰੀ ਇਹਦੇ ਕੋਲ ਪੂਰੀ ਬਿਆਦਰੀ ਦੀ ਝੇੜਾ ਚੱਪਾ ਜੋ ਵੀ ਆ ਇਹ ਪਾਉਂਦਾ ਜਿੱਥੇ ਵੀ ਬਿਆਦਰੀ ਚ ਰੌਲਾ ਪੈ ਜੇ ਨਾ ਤੇ ਇਹ ਸਦਾ ਰੱਬ ਆਪਣੀ ਪੂਰੀ ਬਿਆਦਰੀ ਦਾ ਸ਼ੁਕਰ ਹੈ ਹਮਦੁਲਿਲਾ ਚੌਰੀ ਅੱਲਾ ਦੀ ਜ਼ਾਤ ਨਾ ਤੰਦਰੁਸਤੀ ਚ ਲਈ ਫਿਰਦਾ ਉਮਰ 60 ਸਾਲ ਹੋਈ ਖਲੀ ਹਾਂ ਤੇਰੀ ਦੁਆ ਚਾਹੀਦੀ ਮੇਰੇ ਨਾਲ ਨਾ ਇੰਨੀ ਉਮਰ ਦਾ ਮੇਰੇ ਨਾਲ ਭੱਜ ਕੋਈ ਨਹੀਂ ਸਕਦਾ ਟੁਰ ਕੋਈ ਨਹੀਂ ਸਕਦਾ ਵਾਹ 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 ਰੋਟੀ ਜਿਹੜੀ ਇਹ ਨਹੀਂ ਮੈਂ ਚੰਗੀ ਦੱਸ ਕੇ ਖਾ ਲੈਣੀ ਰਾਤ ਤੇ ਹਾਂ ਪੂਰੀ ਜੀ ਰੋਟੀ ਖਾਣੀ ਕਿਉਂ ਪੁਰਾਣਿਆਂ ਬੰਦਿਆਂ ਦੀਆਂ ਗੱਲਾਂ ਸੁਣੀਆਂ ਨੇ ਹਾਂ ਚੌਰੀ ਸਾਹਿਬ ਗੱਲਾਂ ਖੜੀਆਂ ਰਹਿ ਜਾਂਦੀਆਂ ਨੇ ਤੇ ਯਾਦ ਰਹਿ ਜਾਂਦੀਆਂ ਨੇ ਹਾਂ ਤੇ ਸਜਣਾ ਦੇ ਕੰਮ ਬੰਦਾ ਕੱਢੇ ਨਾ ਤੋ ਇਬਾਦਤ ਹੁੰਦੀ ਤੇ ਅੱਲਾ ਦੀ ਰਹਿਮਤ ਹੁੰਦੀ ਹਾਂ ਤੇ ਜਿੰਨੇ ਇੱਕ ਨਹੀਂ ਮੈਂ ਗਰੀਬ ਟੁਰਨਾ ਇੱਕ ਸੱਜਣ ਨਾਲ ਕੋਈ ਸੱਜਣ ਨਵਾਂ ਦੁਆ ਸਲਾਮ ਹੋਵੇ ਨਾ ਮੈਂ ਉਹਨੂੰ ਵੇਖ ਲੈਣਾ ਮੈਂ ਨਾ ਮਤਲਬ ਦਾ ਨਹੀਂ ਹਾਂ ਇਹ ਮਤਲਬ ਦਾ ਨਹੀਂ ਅਗਾ ਲਗਾ ਜਾਵੇ ਲਗਾ ਜਾਵੇ ਨਾ 2 ਨੰਬਰ ਬੰਦੇ ਦਾ 2 ਨੰਬਰ ਬੇਲੀ ਸੀ ਇੱਕ ਨੰਬਰ ਦਾ 1 ਨੰਬਰ ਬੇਲੀ ਵਾਹ 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 ਹਾਂ ਇਹ ਜੀ ਭਾਈ ਮਹਿੰਦੀ ਨੇ ਇੱਕ ਬੜੀ ਅੱਛੀ ਗੱਲ ਕੀਤੀ ਵੀ ਅੱਜ ਕੱਲ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਔਰ ਦੁਆ ਨਹੀਂ ਮਿਲਦੀ ਯਾਨੀ ਕਿ ਦੁਆਵਾਂ ਦਾ ਕਾਲ ਹੀ ਇਸ ਵਜ੍ਹਾ ਤੋਂ ਪੈ ਗਿਆ ਹੈ ਕਿ ਅਸੀਂ ਦੂਸਰੇ ਲਈ ਕੁਝ ਕਰਦੇ ਨਹੀਂ ਜਦੋਂ ਦੂਸਰੇ ਲਈ ਕੁਝ ਕਰਾਂਗੇ ਤੇ ਦੁਆ ਮਿਲੇਗੀ ਹੈ ਜਦੋਂ ਦੂਸਰੇ ਦਾ ਅਹਿਸਾਸ ਨਹੀਂ ਕਰਨਾ ਤੇ ਦੁਆ ਦਾ ਤਾਂ ਕਾਲ ਪੈ ਹੀ ਅੱਗੇ ਤਾਂ ਉਹ ਜਿਹੜੀ ਰਾਣਾ ਸਾਹਿਬ ਗੱਲ ਕਰਦੇ ਦੁਆ ਦੀ ਅੱਗੇ ਪੈਰ ਪੈਰ ਤੇ ਦੁਆ ਲੱਭਦੀ ਹੁੰਦੀ ਸੀ ਅੱਗੇ ਸਾਡੇ ਬਜ਼ੁਰਗ ਮੀਂਹ ਬਰਸਦਾ ਸੀ ਆਏ ਹਾਏ ਹਾਏ ਕੈਸੀ ਗੱਲ ਆ ਦੁਆਵਾਂ ਦਾ ਮੀਂਹ ਬਰਸਦਾ ਸੀ ਪਰ ਉਹ ਜਿਹੜਾ ਪੂਰ ਸੀ ਨਾ ਦੁਆਵਾਂ ਦੇਣ ਵਾਲਾ ਉਹ ਰਿਹਾ ਨਹੀਂ ਹਾਂਜੀ ਉਹ ਜਿਵੇਂ ਉਹ ਜਦੋਂ ਫਿਰ ਮੀਂਹ ਬਰਸਦਾ ਨਾ ਫਿਰ ਉਹ ਸਾਰਿਆਂ ਤੇ ਬਰਸਦਾ ਆਏ ਹਾਏ ਤੇ ਉਹਦੇ ਵਿੱਚ ਮਤਲਬ ਸਾਰਿਆਂ ਤੇ ਰਹਿਮਤ ਹੋ ਜਾਂਦੀ ਆ ਜਿਵੇਂ ਅੱਗੇ ਆ ਮਰੁੰਡੇ ਦੀ ਗੱਲ ਹੋਈ ਆ ਟਾਂਗਰਾਂ ਦੀ ਹੋਈ ਆ ਬੋਲੀ ਦੀ ਹੋਈ ਆ ਪੁਰਾਣੀ ਗੱਲਾਂ ਕਾਫੀ ਯਾਦ ਆ ਗਈਆਂ ਕਿ ਸੁੱਤਿਆਂ ਨੇ ਰਹਿਣਾ ਤੇ ਮਾਂ ਨੇ ਜਗਾਣਾ ਸੂਰਜ ਕਦੀ ਵਾਵਾ ਸੇਕਾ ਵੀ ਲਾਣਾ ਉੱਠ ਕੇ ਸਕੂਲਾਂ ਦੀ ਕਰਨੀ ਤਿਆਰੀ ਆਏ ਹਾਏ ਕਦੀ ਛੁੱਟੀ ਅੱਧੀ ਕਦੀ ਹੋਣੀ ਸਾਰੀ ਆਏ ਹਾਏ ਤੇ ਲੱਕੜ ਦੀ ਫੱਟੀ ਨਾ ਬਸਤੇ 'ਚ ਪੈਣੀ ਆਏ ਹਾਏ ਗਾਚੀ ਦੀ ਢੇਲੀ ਵੀ ਚੇਤੇ ਨਾ ਰਹਿਣੀ ਕਾਲੀ ਸਿਆਹੀ ਜਾਂ ਹੱਟੀ ਤੋਂ ਲੈਣੀ ਤੇ ਯਾਰਾਂ ਦੀ ਫਿੱਕੀ ਤੇ ਕੌੜੀ ਵੀ ਸਹਿਣੀ ਤੇ ਟਾਟਾਂ ਤੇ ਬਹਿੰਦੇ ਸਾਂ ਜਾ ਕੇ ਸਕੂਲੇ ਉਹ ਕਲਮਾਂ ਨਾ ਰਹੀਆਂ ਦਵਾਤਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਤੇ ਚੁੱਲ੍ਹੇ ਦੇ ਕੋਲ ਉਦੋਂ ਬਹਿੰਦੇ ਸੀ ਸਾਰੇ ਬਹੁਤੇ ਸੀ ਕਾਮੇ ਤੇ ਥੋੜੇ ਨਕਾਰੇ ਅੱਜ ਦੇ ਜ਼ਮਾਨੇ ਦੇ ਚੁੱਲ੍ਹੇ ਪੇ ਫਟਦੇ ਆਹਾ ਉਹ ਚੁੱਲ੍ਹੇ ਨਾ ਰਹਿ ਗਏ ਪਰਾਤਾਂ ਨਾ ਰਹੀਆਂ ਹਾਏ 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 ਉਹ ਗੱਲਾਂ ਨਾ ਰਹੀਆਂ ਉਹ ਉਹ ਬਾਤਾਂ ਨਾ ਰਹੀਆਂ ਵਾਹ ਵਾਹ ਤੇ ਬਾਲ ਪਣੇ ਦੀਆਂ ਬੀਤੀਆਂ ਹੋਈਆਂ ਘੜੀਆਂ ਚੇਤੇ ਆਵਣ ਆਹਾ ਚੂਈ ਚੜਾਂਗੜ ਪਿੰਡ ਦੇ ਬੋਰਡ ਤੇ ਰੜੀਆਂ ਚੇਤੇ ਆਵਣ ਹਾਏ ਹਾਏ ਤੇ ਵਾਣ ਚ ਘੁਲਣਾ ਘੱਟੋ ਘੱਟੀ ਜੇ ਕਿਧਰੇ ਢਹਿ ਜਾਣਾ ਫੇਰ ਕੇ ਮੂੰਹ ਤੇ ਹੱਥ ਲਾਣੀਆਂ ਤੜੀਆਂ ਚੇਤੇ ਆਵਣ ਬਾਲ ਪੁਣੇ ਦੀ ਬੀਤੀਆਂ ਹੋਈਆਂ ਘੜੀਆਂ ਚੇਤੇ ਆਵਣ ਚੂਈ ਚੜਾਂਗੜ ਪਿੰਡ ਦੇ ਬੋਰਡ ਤੇ ਰੜੀਆਂ ਚੇਤੇ ਆਵਣ ਗੱਲਾਂ ਹੁਣ ਬਦਲ ਗਈਆਂ ਜੀ ਉਹ ਸ਼ਾਇਰ ਨੇ ਨਾ ਵਿੱਚ ਪੁਰਾਣੀਆਂ ਗੱਲਾਂ ਵਿੱਚ ਕੀਤੀਆਂ ਮੈਨੂੰ ਨਾ ਇੱਕ ਦਿਨ ਟੈਲੀਫੋਨ ਆਇਆ ਤੇ ਸਾਡੇ ਇੱਥੋਂ ਬੰਦਾ ਕਿਤੇ ਭਲੇ ਵਕਤਾਂ 'ਚ ਚਲਾ ਗਿਆ ਇੱਕ ਉਹਦਾ ਮਾਂ ਪਿਓ ਉਹਨੂੰ ਲੈ ਗਿਆ ਬਾਹਰਲੇ ਮੁਲਕੋਂ ਟੈਲੀਫੋਨ ਆਇਆ ਉਹ ਕਹਿੰਦਾ ਯਾਰ ਬਈ ਉਹ ਕਾੜਨੀ ਕੀ ਹੁੰਦੀ ਹੈ ਉਹ ਜਿਹਨੂੰ ਆਪਣੇ ਇੱਥੇ ਅੰਬਾਲੇ ਦੇ ਹਾਰਾ ਸਾਦੇ ਸੀ ਤੇ ਪੰਜਾਬੀ 'ਚ ਉਹ ਕਾੜਨੀ ਆਖੇ ਯਾਰ ਉਹ ਤਾਂ ਮੈਨੂੰ ਬਣਾ ਕੇ ਵੀਡੀਓ ਭੇਜ ਵੀ ਉਹ ਹੁੰਦੀ ਕੀ ਉਹ ਹੁੰਦੀ ਕੀ ਆ ਨਿਆਣਿਆਂ ਨੂੰ ਪਤਾ ਹੀ ਨਹੀਂ ਹੋਣਾ ਹਾਂ ਉਹ ਇੱਥੇ ਬੰਦਿਆਂ ਨੂੰ ਤਾਂ ਲੱਗ ਗਿਆ ਹੋਣਾ ਪਤਾ
ਉਹ ਕਾੜਨੀ ਹੁੰਦੀ ਸੀ ਨਾ ਐਦਾਂ ਮਿੱਟੀ ਦਾ ਬਣਾ ਕੇ ਨਾ, ਤੇ ਉਹ ਕਈਆਂ ਨੇ ਉੱਤੋਂ ਬਾਰੀ ਵੀ ਲਾਈ ਹੁੰਦੀ ਸੀ, ਢੱਕਿਆ ਵੀ ਹੁੰਦਾ ਸੀ, ਤੇ ਕਈ ਥਾਂ ਤੇ ਇਦਾਂ ਹੀ ਹੁੰਦਾ ਸੀ ਖੁੱਲਾ, ਮਿੱਟੀ ਦਾ ਬਣਿਆ ਹੁੰਦਾ ਸੀਗਾ। ਜਿੱਦਾਂ ਮੁਰਗੀ ਨੂੰ ਨਹੀਂ ਸੇਵੇ ਭਾਈ ਦਾ, ਐਦਾਂ ਦਾ ਬਣਿਆ ਹੁੰਦਾ ਸੀ, ਤੇ ਉਹਦੇ ਵਿੱਚ ਲਾ ਕੇ ਨਾ ਗੋਹੇ, ਤੇ ਉਹਨੂੰ ਅੱਗ ਲਾ ਕੇ ਤੇ ਉੱਤੇ ਦੁੱਧ ਰੱਖ ਦਿੰਦੇ ਸੀ। ਸਵੇਰੇ ਤੜਕੇ ਰੱਖਣਾ ਤੇ ਪਿਛਲੇ ਟਾਈਮ ਗੁਲਾਬੀ ਹੋ ਜਾਂਦਾ ਸੀ, ਉਹ ਕੱਢ ਕੇ ਗੁਲਾਬੀ। ਫਿਰ ਅਗਲੇ ਦਿਨ ਜਦੋਂ ਉਹਦੀ ਲੱਸੀ ਬਣਦੀ ਸੀ, ਲੱਸੀ ਵੀ ਗੁਲਾਬੀ ਹੁੰਦੀ ਸੀ। ਹਾਂ, ਤੇ ਉਹ ਲੱਸੀ ਪੀਣ ਨੂੰ ਇਦਾਂ ਸੀ ਵੀ ਕਿਆ ਸਵਾਦ ਆਉਂਦਾ ਸੀ ਲੱਸੀ ਪੀਣ ਦਾ। ਅੱਛਾ, ਇਹ ਤਾਂ ਤੁਸੀਂ ਤਾਂ ਗੱਲ ਕੀਤੀ ਹੈ ਨਾ ਵੀ ਰੰਗ ਦੀ। ਹੁਣ ਪਿਛਲੇ ਜਿਹੇ ਦਿਨਾਂ ਮੈਂ ਇੱਕ ਦਿਨ ਨਾ ਦੇਖ ਰਿਹਾ ਸੀ, ਇੱਕ ਇੰਡੀਆ ਦੇ ਡਾਕਟਰ, ਉਹ ਕਹਿੰਦੇ ਕਿ ਜਿਹੜਾ ਦੁੱਧ ਆਹਿਸਤਾ ਕੱਢਦਾ ਵਾ ਨਾ, ਉਹ ਪ੍ਰੋਟੀਨ ਜਿਹੜੀ ਟੁੱਟ ਕੇ ਨਾ ਛੋਟੀ ਪ੍ਰੋਟੀਨ ਵਿੱਚ ਤਬਦੀਲ ਹੁੰਦੀ ਹੈ, ਔਰ ਉਹੀ ਪ੍ਰੋਟੀਨ ਬੰਦੇ ਨੂੰ ਹਜ਼ਮ ਹੁੰਦੀ ਹੈ। ਯਾਨੀ ਕਿ ਦੁੱਧ ਉਸ ਟਾਈਪ ਵਿੱਚ ਹੀ ਗਰਮ ਹੋਵੇ ਨਾ ਜਿਹੜਾ ਸਾਂਵਲ, ਉਹੀ ਜਿਹੜਾ ਵਾ ਲੱਗਦਾ ਵਾ ਆਸਤਾ ਹਾਂ ਆਹਿਸਤਾ। ਤੇ ਇਹ ਵਰਨਾ ਜਿਹੜਾ ਇਸ ਤਰ੍ਹਾਂ ਦੁੱਧ ਆਪਾਂ ਝੱਟ 'ਚ 2 ਬਾੜੇ ਦਵਾ ਕੇ ਕਰਦੇ ਆ ਨਾ, ਉਹ ਨਹੀਂ ਹੁੰਦੀ। ਹੈਗੀ ਆ ਜੀ ਪੱਕਣਾ, ਇੱਕ ਹੈਗੀ ਆ ਸੜਨਾ। ਹੁਣ ਆਪਾਂ ਰੋਟੀ ਵੀ ਦੇਖਦੇ ਆ, ਫਟਾਫਟ ਸਾੜਦੇ ਆ ਕਿਸਮ ਦਾ ਉਹਨੂੰ, ਟੈਂਪਰੇਚਰ ਜ਼ਿਆਦਾ ਦੇ ਕੇ। ਤੇ ਅੰਜਮ ਨੇ ਨਾ ਹੋਰ ਵਾਵਾ ਸਾਰੀਆਂ ਗੱਲਾਂ ਕੀਤੀਆਂ ਵੀ ਉਹਦੇ ਮੱਕੀ ਦੀ ਦਾਣਿਆਂ ਦੀ ਗੱਲ ਕੀਤੀ, ਗੁੜ ਦੀ ਗੱਲ ਕੀਤੀ, ਪਰ ਇਹ ਬੜੀ ਅਹਿਮ ਸਾਰਿਆਂ ਤੋਂ ਤਕੜੀ ਗੱਲ ਤਾਂ ਸ਼ਾਇਦ ਅੱਜ ਇਹਦੇ ਜਿਹਨੂੰ ਨਿਕਲ ਗਈ ਵੀ ਸਰਦੀਆਂ 'ਚ ਸਾਗ ਤੇ ਮੱਕੀ ਦੀ ਰੋਟੀ ਤੋਂ ਬਗੈਰ ਤਾਂ ਕਿੱਥੇ ਜ਼ਿਕਰ ਹੁੰਦਾ। ਹਾਏ ਮੈਂ ਉਹ ਸਿਆਲੇ ਦਾ ਜਿਹੜਾ ਸ਼ਹਿਨशाह ਬ੍ਰਾਂਡ ਬਾਦਸ਼ਾਹ, ਤੇ ਉਹਦਾ ਨਾਂ ਹੀ ਨਹੀਂ ਲਿਆ ਸਾਗ ਦਾ। ਹਾਏ ਹਾਂ। ਅੱਛਾ, ਉਹ ਨਾ ਨਹੀਂ ਉਹ ਸਾਡੇ ਕੋਲ ਜੀ ਤਾਰਫ ਕਰਾ ਦਈਏ ਵਿੱਚ ਕੋਈ ਖਸੂਸੀ ਮਹਿਮਾਨ ਪ੍ਰਾਹੁਣੇ ਵੀ ਆਏ ਹੋਏ ਸਾਡੇ ਕੋਲ। ਹਮਜ਼ਾ ਅਮੀਨ ਸਾਹਿਬ, ਕੈਮਰਾਮੈਨ ਨਾ ਇੱਧਰ ਦਿਖਾ ਦੀ। ਹਮਜ਼ਾ ਅਮੀਨ ਸਾਹਿਬ ਆਏ ਹੋਏ ਜੀ, ਇਹ ਸਾਡੇ ਪਿੰਡ ਦੇ ਜਵਾਈ ਆ, ਜਵਾਈ ਭਾਈ। ਤੇ ਉਹ ਰਾਣਾ ਸਾਹਿਬ ਦੱਸਣਗੇ ਵੀ ਸਾਡੇ ਰਹਿਤਲ ਬਹਿਤਲ ਦੇ ਵਿੱਚ ਜਿਹੜੇ ਸਾਡੇ ਇਹਨਾਂ ਨੂੰ ਪ੍ਰਾਹੁਣੇ ਵੀ ਸਾਦੇ ਹੁੰਦੇ। ਇੱਕ ਤਾਂ ਹੈ ਨਾ ਆਮ ਪ੍ਰਾਹੁਣਾ ਆ ਗਿਆ, ਮਹਿਮਾਨ ਨੂੰ ਇੱਕ ਖਾਸ ਨਾਮ ਪ੍ਰਾਹੁਣਾ ਵੀ ਕਹਿੰਦੇ ਹੁੰਦੇ ਸੀ। ਹਜੇ ਕਈ ਥਾਂ ਤੇ ਇਦਾਂ ਹੀ ਸਾਦੇ। ਪਹਿਲੇ ਦੌਰ 'ਚ ਇਹੀ ਸੀ ਵੀ ਕਹਿੰਦੇ ਸੀ ਨਾ ਵੀ ਇਹ ਸਾਡਾ ਪ੍ਰਾਹੁਣਾ ਆ ਗਿਆ ਹੈ, ਉਹਦਾ ਮਤਲਬ ਹੁੰਦਾ ਸੀ ਵੀ ਇਹ ਦਮਾਦ ਆ ਜਾਂ ਜਵਾਈ ਉਹੀ ਦਮਾਦ ਜਵਾਈ। ਤੇ ਉਹ ਫਿਰ ਇਸ ਤਰ੍ਹਾਂ ਹੀ ਸੀ ਵੀ ਜਿਸ ਤਰ੍ਹਾਂ ਸਾਰੇ ਪਿੰਡ ਦਾ ਹੀ ਦਮਾਦ ਆ, ਸਾਰੇ ਪਿੰਡ ਦਾ ਹੀ ਜਵਾਈ ਆ, ਉਹਦੀ ਰਿਸਪੈਕਟ ਉਹ ਭਾਵੇਂ ਯਾਨੀ ਕਿ ਕੰਮੀ ਦਾ ਵਾ ਭਾਵੇਂ ਚੌਧਰੀ ਦਾ ਵਾ ਹੈ ਜਵਾਈ, ਉਹਦਾ ਇੱਜ਼ਤ ਉਹਦਾ ਪ੍ਰੋਟੋਕੋਲ ਜਿਹੜਾ ਵਾ ਨਾ ਉਹ ਬਰਾਬਰ ਸੀ ਹਰ ਜਗ੍ਹਾ ਤੇ। ਹਰ ਬੰਦਾ ਉਸ ਨੂੰ ਉਤਨਾ ਹੀ ਪ੍ਰੋਟੋਕੋਲ ਦਿੰਦਾ ਸੀ। ਤੇ ਉਦੋਂ ਬਹੁਤ ਜ਼ਿਆਦਾ ਇਸ ਚੀਜ਼ ਦਾ ਨਾ ਜਿਹੜਾ ਵਾ ਕੀਤਾ ਜਾਂਦਾ ਸੀ ਵੀ ਖਿਆਲ ਵੀ ਅਗਰ ਬੱਸ 'ਚ ਬੈਠੇ ਆ ਨਾ ਤੇ ਕੋਈ ਪਿੰਡ ਦਾ ਦਮਾਦ ਚੜ ਗਿਆ ਤੇ ਕੋਈ 10 ਬੰਦੇ ਉਹਨੂੰ ਸੀਟ ਦੇਣ ਲਈ ਨਾ ਖੜੇ ਹੁੰਦੇ ਸੀ ਕਿ ਯਾਰ ਇਹ ਜਵਾਈ ਭਾਈ ਜਿਹੜਾ ਵਾ ਨਾ ਸਾਡਾ ਆਇਆ ਵਾ। ਤੇ ਅੱਜ ਅੱਜ ਕਹਿੰਦੇ ਫੁੱਫੇ ਨੂੰ ਲਾ ਦਿਓ ਬੱਸ ਤੋਂ। ਹਾਂ, ਉਧਰ ਨੂੰ ਚਾਨਣੇ 'ਚ ਕਰੀ। ਆ ਮੈਂ ਕਾਰਡ ਨਹੀਂ ਰੱਖੀ ਆ, ਮੈਂ ਲਿਆ ਕੇ ਘਰੇ ਇੱਕ ਲਾਈ ਹੋਈ ਆ, ਇੱਕ ਵਾਧੂ ਰੱਖੀ ਆ ਵੀ ਜੇ ਟੁੱਟ ਜਾਵੇ ਤਾਂ ਬੰਦਾ ਦੂਈ ਆ ਰੱਖ ਲੈ। ਆ ਮੈਂ ਸਰਦਾ ਸੀ ਵੀ ਕਾਰਡ ਨਹੀਂ ਹੁੰਦੀ ਸੀ ਇਦਾਂ। ਹਾਂ, ਇਹ ਤਾਂ ਖੈਰ ਛੋਟੀ ਹੈ, ਚੁੱਲ੍ਹੇ ਦੇ ਉੱਤੇ ਬਣਾਈ। ਵੱਡੇ ਵੀ ਬਣੇ ਹੁੰਦੇ। ਹਾਂ, ਇਹ ਇਦਾਂ ਹੋਰ ਤਰ੍ਹਾਂ ਬਣੀ ਆ, ਇਹ ਚੁੱਲ੍ਹੇ ਦੀ ਮਿੱਟੀ ਦੀ ਬਣੀ ਹੋਈ ਹੈ, ਪਰ ਉਹ ਬਣੀ ਹੁੰਦੀ ਸੀ ਇਦਾਂ ਗੋਲ। ਇਹ ਤਾਂ ਕਹਿ ਲਓ ਵੀ ਚੱਕਵਾਂ ਚੁੱਲ੍ਹਾ ਜਿਹਾ ਹੀ ਬਣਿਆ ਹੈ। ਹਾਂਜੀ, ਪਰ ਉਹ ਕਾਰਡ ਨਹੀਂ ਹੁੰਦੀ ਸੀ, ਕਈ ਹੋਰ ਖੁੱਲੀ ਗੋਲ। ਕਈ ਬੰਦੇ ਜਿਹੜੇ ਕਾਰੀਗਰ ਹੁੰਦੇ ਸੀ ਨਾ, ਉਹ ਕੀ ਕਰਦੇ ਸੀ ਕਿ ਉਹ ਡੱਕਾ ਜਿਹੜਾ ਵਾ ਨਾ ਉਹ ਲਾ ਕੇ ਵਿੱਚੋਂ ਮਲਾਈ ਦੇ ਉਹ ਦੁੱਧ ਪੀ ਲੈਂਦੇ ਸੀ ਤਾਂ ਕਿ ਮਲਾਈ ਵੀ ਨਾ ਟੁੱਟੇ। ਨਾਮ ਬਿੱਲੇ ਦਾ ਲੱਗ ਜਾਂਦਾ, ਨਾਮ ਬਿੱਲੇ ਦਾ ਲੱਗ ਜਾਂਦਾ ਤੇ ਪੈਪ ਨਾ ਪੀ ਜਾਣਾ, ਪਾਈਪ ਨਾ ਪੀ ਜਾਂਦੇ। ਮਲਾਈ ਜੀ ਉਹ ਪੂਰਾ ਕਹਿ ਲਓ ਵੀ ਹਾਂਡੀ ਦਾ ਕੰਮ ਦਿੰਦੀ ਸੀ, ਸਬਜ਼ੀ ਦਾ, ਸਾਲਣ ਦਾ, ਵੀ ਰੋਟੀ ਦੇ ਉੱਤੇ ਪਾ ਕੇ ਥੋੜੀ ਜਿਹੀ ਖੰਡ ਸਿੱਟੀ ਤੇ ਅੱਲਾ ਤੇਰੀ ਯਾਰੀ, ਰੋਟੀਆਂ 2 ਖਾ। ਦੁਪਹਿਰ ਵੇਲੇ ਚੱਲਦਾ ਹੀ ਇਹੀ ਸੀ ਕੰਮ, ਜਿਹੜੀ ਫਿੱਕੀ ਖਾਣਾ ਚਾਹੁੰਦੇ ਫਿੱਕੀ ਖਾ ਲੈਣ, ਜਿਹੜੇ ਜਿਹੜਾ ਇਹ ਇੰਡੀ ਪਰੇ ਦੇ ਵਿੱਚੋਂ ਹੋਰ ਕੋਈ ਨਹੀਂ ਬੰਦਾ ਗੱਲ ਬਾਸ ਆਉਂਦਾ। ਸਿਆਣਿਆਂ ਤੋਂ ਇੱਕ ਗੱਲ ਸੁਣੀ ਸੀ ਬਈ ਬੰਦੇ ਨੂੰ ਨਾ ਆਪਦੇ ਆਪ ਦੇ ਵਿੱਚ 1000 ਵੀ ਗੁਨਾਹ ਹੋਣ, ਗਲਤੀਆਂ ਹੋਣ ਨਾ, ਉਹ ਨਹੀਂ ਦਿੰਦੀਆਂ। ਜੇ ਹੋਣ ਵੀ ਬੰਦਾ ਆਪਣੇ ਆਪ ਨੂੰ ਨਾਲ ਦੀ ਨਾਲ ਮਾਫ ਕਰੀ ਜਾਂਦਾ, ਪਰ ਜਿਹੜਾ ਕੋਈ ਦੂਸਰਾ ਬੰਦਾ ਹੋਵੇ ਨਾ, ਉਹ ਬਰੀਕੀ ਦੇ ਵਿੱਚ ਉਹਨੂੰ ਦੇਖਦਾ ਤੇ ਉਹਦੀ ਮਾੜੀ ਜੀ ਗਲਤੀ ਵੀ ਫੜ ਲੈਂਦਾ ਤੇ ਫਿਰ ਉਹਨੂੰ ਮਾਫੀ ਹੈ ਨਹੀਂ। ਹਾਂ, ਸਹੀ ਗੱਲ। ਸਾਡੀ ਜੀ ਅੱਜ ਦੀ ਮਹਿਫਲ ਲੱਗੀ ਸੀ ਤੇ ਸਾਡੇ ਕੋਲ ਪ੍ਰਾਹੁਣੇ ਆਏ ਆ ਤੇ ਅਸੀਂ ਤੁਹਾਡੀ ਵੀ ਨਾਲ ਅਸਲਾਮ ਅਲੈਕਮ ਕਰਾਨੇ ਆ ਜੀ। ਵਾਲੇਕੁਮ ਸਲਾਮ, ਠੀਕ ਠਾਕ ਜੀ। ਵਾਲੇਕੁਮ ਸਲਾਮ। ਮਿਰਜ਼ਾ ਮੁਖਤਾਰ ਬੇਗ ਮੰਡੀ ਬੋਲਦੇ ਹਾਂ। ਅੱਛਾ, ਮਾਸ਼ਾਅੱਲਾ ਜੀ, ਮੰਡੀ ਬਹੁਤ ਦਿਨ ਤੋਂ ਪ੍ਰਾਹੁਣੇ ਆਏ ਜੀ ਸਾਡੇ। ਮਿਰਜ਼ਾ ਮੁਖਤਾਰ ਸਾਹਿਬ। ਹਾਂ, ਮਿਰਜ਼ਾ ਮੁਖਤਾਰ ਸਾਹਿਬ। ਹੋਰ ਜੀ ਕੀ ਹਾਲ ਚਾਲ? ਅਲਹਮਦੁਲਿਲਾ ਸਰ। ਬੈਠੋ। ਹਾਂ ਜੀ, ਬਸ ਜਦੋਂ ਇਦਾਂ ਵੱਡੀ ਮਜਲਿਸ ਹੋਵੇ ਨਾ, ਉੱਥੇ ਮੂੰਹ ਨਹੀਂ ਭਾਵੇਂ ਕਹਿ ਦਾ ਸਲਾਮ ਅਲੈਕਮ, ਉਹ ਹੋ ਜਾਂਦਾ। ਬਹਿ ਜਾਓ।
ਬੈਠੋ ਇੱਥੇ ਬਹਿ ਜਾਓ। ਆ ਜਾਓ ਘਰ ਇੱਧਰ ਆ ਕੇ। ਹੋਰ ਮੁਖਤਾਰ ਸਾਹਿਬ ਕੀ ਹਾਲ ਹੈ? ਪਾਕ ਦਾ ਇਹਸਾਨ ਹੈ, ਤੁਹਾਡੇ ਨਾਲ ਗੱਲਬਾਤ ਹੋਈ ਸੀ ਟੈਲੀਫੋਨ ਤੇ ਬਰਾੜ ਸਾਹਿਬ ਹਾਂਜੀ ਹਾਂਜੀ ਹੋਈ ਕੋੜੇ ਕਰਮਸ਼ਾਹ ਵਾਹ ਵਾਹ ਤੇ ਅਸੀਂ ਬੜੇ ਫੈਨ ਹਾਂ ਤੁਹਾਡੇ। ਮੰਡੀ ਬਾਉਦਨ ਕਿਹੜੀ ਥਾਂ ਤੋਂ? ਕੋੜੇ ਕਰਮਸ਼ਾਹ ਸਾਡਾ ਕੌੜੇ ਕਰਮਸ਼ਾਹ ਤੋਂ। ਵਾਹ ਵਾਹ ਵਾਹ। ਹੈਦਰਾਬਾਦ। ਤੁਸੀਂ ਇੱਧਰਲੇ ਪਾਸੇ ਆ ਜਾਓ ਨਾ, ਮੈਂ ਇੱਧਰ ਹੋ ਜਾਣਾ। ਤਹਿਸੀਲ ਫਾਲੀਆ ਤੋਂ ਅੱਛਾ ਅੱਛਾ ਜੀ, ਆਇਆਂ ਨੂੰ ਸਤ ਬਿਸਮਿਲ੍ਲਾ ਜੀ। ਉੱਤੇ ਕਰ ਲਓ ਜੀ ਪੈਰ, ਤੁਸੀਂ ਉੱਪਰ ਹਾਂ ਉੱਥੇ ਨੂੰ ਕਰ ਲਓ ਚਾਹੇ ਪੈਰ। ਹੈ ਅਸਰਾਣਾ ਹੈਗਾ? ਠੀਕ ਹੈ ਬਸ ਹੈਗਾ ਅਸਰਾਣਾ? ਬਹੁਤ ਸ਼ੁਕਰੀਆ ਜੀ। ਹਾਂਜੀ ਬੜੀ ਮਿਹਰਬਾਨੀ ਜੀ, ਤੁਸੀਂ ਇੰਨਾ ਸਫ਼ਰ ਕਰਕੇ ਆਏ। ਰਜਾਈ ਮੜ ਜੀ ਗਾਹੋਂ ਕਰ ਲਓ। ਕੋਈ ਗੱਲਬਾਤ ਇਹਨਾਂ ਨਾਲ ਕਰ ਲਈਏ ਕਿ ਗੱਲ? ਤੁਸੀਂ ਦੱਸੋ ਜੀ ਕੋਈ ਗੱਲਬਾਤ। ਸਾਡੀਆਂ ਫਿਲਮਾਂ ਦੇਖ ਦੇਖ ਕੈਸੀਆਂ ਲੱਗਦੀਆਂ ਤੁਹਾਨੂੰ? ਅਸੀਂ 2-3 ਸਾਲ ਤੋਂ ਅੰਜਮ ਸਰੋਇਆ ਸਾਹਿਬ ਦੇ ਵਲੌਗਸ ਵਗੈਰਾ ਦੇਖ ਰਹੇ ਹਾਂ ਮਾਸ਼ਾਅੱਲਾ ਜੀ। ਔਰ ਇਹਨਾਂ ਦਾ ਮੈਸੇਜ ਜਿਹੜਾ ਹੈ ਨਾ ਉਹ ਸਭ ਤੋਂ ਜ਼ਬਰਦਸਤ ਹੁੰਦਾ। ਅਸੀਂ ਬਹੁਤ ਜ਼ਿਆਦਾ ਪਸੰਦ ਕਰਨੇ ਆ ਔਰ ਖਸੂਸਨ ਕਾਸ਼ਤਕਾਰ ਔਰ ਕਿਸਾਨ ਭਰਾਵਾਂ ਵਾਸਤੇ ਜਿਹੜਾ ਇਹਨਾਂ ਦਾ ਮੈਸੇਜ ਹੈ ਨਾ ਉਹ ਲਾਜਵਾਬ ਹੈ। ਔਰ ਹਕੂਮਤੀ ਵਾਨਾਂ ਵਿੱਚ ਵੀ ਇਹਨਾਂ ਦੀ ਗੱਲਬਾਤ ਹੁੰਦੀ ਹੈ। ਹਾਂਜੀ ਸੁਣੀ ਜਾਂਦੀ ਤੇ ਹਾਂਜੀ ਸੁਣੀ ਜਾਂਦੀ ਹੈ। ਔਰ ਅਸੀਂ ਦੁਆ ਗੋ ਅੱਲਾਹ ਪਾਕ ਇਹਨਾਂ ਨੂੰ ਮਜ਼ੀਦ ਤਰੱਕੀਆਂ ਦੇ ਔਰ ਤਮਾਮ ਮੁਲਕ ਵਾਸਤੇ ਇਹਨਾਂ ਦੀ ਮਤਲਬ ਖੈਰ ਖਾਈ ਵਾਜ਼ਿਆ ਨਜ਼ਰ ਆਉਂਦੀ। ਔਰ ਅਸੀਂ ਬਹੁਤ ਮਸ਼ਕੂਰ ਹਾਂ, ਇਹਨਾਂ ਨੇ ਸਾਨੂੰ ਵਕਤ ਦਿੱਤਾ ਹੈ। ਤੁਸੀਂ ਆਪਦੇ ਘਰੇ ਬੈਠੇ ਆ ਜੀ, ਇਹ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜੀ। ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਲਓ ਜੀ ਅੱਜ ਦੀ ਬੈਠਕ ਅਸੀਂ ਤੁਹਾਡੇ ਤੱਕ ਪਹੁੰਚਾਤੀ ਆ ਤੇ ਸਾਡੇ ਅਖੀਰ ਦੇ ਉੱਤੇ ਗੱਲ ਸੁਣਾ ਕੇ ਤੇ ਤੁਹਾਡੇ ਤੋਂ ਫਿਰ ਅਸੀਂ ਇਜਾਜ਼ਤ ਲੈਨੇ ਆ ਵੀ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਆਮ ਬੰਦੇ ਸਮਝਦੇ ਆ ਵੀ ਕੋਈ ਸਵੇਰੇ ਸਵੇਰੇ ਕੋਈ ਬੰਦਾ ਮੱਥੇ ਲੱਗ ਜਾ, ਕਹਿ ਨਹੀਂ ਦਿੰਦੇ ਵੀ ਯਾਰ ਤੂੰ ਮੱਥੇ ਲੱਗਿਆ ਖਬਰ ਹੈ ਅੱਜ ਕੀ ਬਣੂ ਦਿਹਾੜੀ ਦਾ। ਇਦਾਂ ਹੀ ਕੋਈ ਬਾਦਸ਼ਾਹ ਨਿਕਲਿਆ ਸ਼ਿਕਾਰ ਤੇ ਅੱਗੇ ਕੋਈ ਆਪਣਾ ਨਾ ਕੋਈ ਪਿੰਡ ਦਾ ਕੋਈ ਜ਼ਿਮੀਂਦਾਰ ਆਪਣਾ ਕੋਈ ਕਰ ਰਿਹਾ, ਕੋਈ ਹਲ ਹੁਲ ਵਾਹ ਰਿਹਾ ਤੇ ਉਹਨੇ ਕਹਿ ਬੈਠਿਆ ਵੀ ਹੋਰ ਜੀ ਕੀ ਹਾਲ ਚਾਲ ਆ। ਉਹਨੂੰ ਪਤਾ ਬਾਦਸ਼ਾਹ ਕਹਿੰਦਾ ਲੈ ਵੀ ਇਹ ਅੱਜ ਮੱਥੇ ਲੱਗਿਆ ਤੇ ਦੇਖੋ ਵੀ ਕੀ ਬਣਦਾ। ਰੱਬ ਦੀ ਕਰਨੀ ਅੱਗੋਂ ਉਹਨੂੰ ਸ਼ਿਕਾਰ ਸ਼ਕੂਰ ਨਾ ਲੱਭਾ, ਉਹ ਮੁੜਿਆ ਕਹਿੰਦਾ ਵੀ ਬੰਦਾ ਮੇਰੇ ਨੈਸ਼ ਮੱਥੇ ਲੱਗਿਆ ਸਵੇਰੇ ਸਵੇਰੇ। ਉਹਨੂੰ ਨੈਸ਼ ਬਣਾ ਲਿਆ। ਜਦੋਂ ਦਫ਼ਤਰੇ ਗਿਆ ਆਪਣੇ ਬਾਦਸ਼ਾਹ ਦੇ ਮਹੱਲ 'ਚ ਉਹਨੂੰ ਸਦਾ ਲਿਆ, ਕਹਿੰਦਾ ਵੀ ਉਹਨੂੰ ਬੰਦੇ ਨੂੰ ਸੱਦੋ ਵੀ ਬੰਦਾ ਸਵੇਰੇ ਮੇਰੇ ਨੈਸ਼ ਮੱਥੇ ਲੱਗਿਆ ਤੇ ਇਹਨੂੰ ਫਾਹੇ ਲਾ ਦਿਓ। ਜਦੋਂ ਉਹਨੂੰ ਵਜ਼ੀਰ ਲੈ ਕੇ ਆਏ ਨਾ ਤੇ ਉਹ ਕਹਿੰਦਾ ਵੀ ਮੇਰੀ ਬਾਦਸ਼ਾਹ ਨਾਲ ਗੱਲ ਕਰਾ ਦਿਓ। ਬੰਦਾ ਉਹ ਸਿਆਣਾ ਸੀ, ਉਹ ਲੈ ਕਹਿੰਦਾ ਬਾਦਸ਼ਾਹ ਕਹਿੰਦਾ ਹਾਂ ਵੀ ਕੀ ਕਹਿੰਦਾ ਬਾਦਸ਼ਾਹ ਤੇਰੇ ਮੈਂ ਸਵੇਰੇ ਮੱਥੇ ਲੱਗਾ, ਤੈਨੂੰ ਸ਼ਿਕਾਰ ਨਹੀਂ ਲੱਭਾ, ਤੂੰ ਨੈਸ਼ ਸੀਗਾ ਤੇ ਤੂੰ ਮੇਰੇ ਸਵੇਰੇ ਮੱਥੇ ਲੱਗਾ, ਮੈਂ ਅੱਜ ਫਾਹੇ ਚੜ ਰਿਹਾ। ਬਹੁਤਾ ਨੈਸ਼ ਕਿਹੜਾ। ਬਾਦਸ਼ਾਹ ਕਹਿੰਦਾ ਛੱਡ ਦੋ ਇਹਨੂੰ। ਹਾਂਜੀ ਤੇ ਹਰ ਬੰਦੇ ਨੂੰ ਦੋਵੇਂ ਰੁੱਖ ਦੇਖਣੇ ਚਾਹੀਦੇ ਆ ਤੇ ਸਾਨੂੰ ਇਜਾਜ਼ਤ ਦਿਓ ਜੀ। ਤੇ ਸਾਡੇ ਪ੍ਰਾਹੁਣਿਆਂ ਨਾਲ ਵੀ ਮੁਲਾਕਾਤ ਹੋ ਗਈ, ਬੜੀ ਮਿਹਰਬਾਨੀ। ਤੇ ਅਗਲੇ ਜੇ ਰੱਬ ਨੇ ਜ਼ਿੰਦਗੀ ਰੱਖੀ ਫਿਰ ਗਾਂ ਤੁਹਾਨੂੰ ਇਦਾਂ ਹੀ ਪਿੰਡ ਦੀ ਸਾਥ ਤੁਹਾਡੇ ਤੱਕ ਇਦਾਂ ਹੀ ਪਹੁੰਚਾਵਾਂਗੇ। ਬੜੀ ਮਿਹਰਬਾਨੀ। ਦਬਲਾ ਬਟ